ਲਾਤਾ। ਅਸਲਾਮ ਵਾਲੇਕਮ ਜੀ। ਅਸੀਂ ਇੱਕ ਮੈਂ ਵਿਆਹ ਤੇ ਗਿਆ ਸੀਗਾ, ਤੁਸੀਂ ਦੇਖਿਆ ਨਹਾਤਾ ਧੋਤਾ ਮੈਂ ਖਲੋਤਾ। ਮੈਂ ਇੱਕ ਵਿਆਹ ਤੇ ਗਿਆ, ਵਲੀਮਾ ਸੀਗਾ, ਇੱਕ ਬੇਲੀ ਸੀ ਉਹਦੇ ਭਰਾ ਦਾ ਵਲੀਮਾ। ਉਹ ਵਲੀਮੇ ਦੇ ਉੱਥੇ ਮੈਨੂੰ ਸਾਡੇ ਵੱਡੇ ਭਾਈ ਬੜੇ ਮੁਅੱਜ਼ਜ਼ ਬੰਦੇ, ਬੜੇ ਲੋਕ ਜਾਣਦੇ ਵੀ ਆ, ਜਿਹੜੇ ਨਹੀਂ ਜਾਣਦੇ ਉਹਨਾਂ ਵਾਸਤੇ ਮੈਂ ਤਾਰਫ ਕਰਾ ਦਿੰਦਾ ਕਿ ਰਾਣਾ ਅਸਲਮ ਖਾਨ ਵਕਾਰ ਸਾਹਿਬ। ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਤਜਰਬਾ ਜ਼ਿਆਦਾ ਬਿਜ਼ਨਸ ਦੇ ਵਿੱਚ ਆ, ਕਾਰੋਬਾਰ ਦੇ ਵਿੱਚ ਆ। ਜਿਹੜੇ ਬੰਦੇ ਕਾਰੋਬਾਰ ਕਰਨਾ ਚਾਹੁੰਦੇ ਆ, ਉਹਨਾਂ ਦੇ ਦਿਮਾਗ 'ਚ ਕੋਈ ਆਈਡੀਆ ਨਹੀਂ ਆਉਂਦਾ, ਤੇ ਉਹ ਰਾਬਤਾ ਕਰ ਸਕਦੇ ਆ। ਬਲਕਿ ਮੈਂ ਖਿਦਮਤ ਖਲਕ ਵਾਸਤੇ ਤੁਹਾਡਾ ਨੰਬਰ ਵੀ ਸ਼ੇਅਰ ਕਰੂੰਗਾ, ਕਿਸੇ ਦਾ ਭਲਾ ਹੋ ਜੇ। ਚਲੋ ਬਹੁਤੇ ਸਾਡੇ ਪਰਦੇਸੀ ਭਾਈ ਹੁੰਦੇ ਆ ਵਿਚਾਰੇ, ਉੱਥੋਂ ਆ ਕੇ ਨਾ ਪੈਸੇ ਲਾ ਕੇ ਉਹ ਉਹ ਖਰਾਬ ਕਰ ਲੈਂਦੇ। ਹਾਂ ਤੇ ਮੈਂ ਚਾਹੁੰਦਾ ਚਲੋ ਆਉਣ ਤੋਂ ਪਹਿਲਾਂ ਪੁੱਛ ਲੈਣ ਹੂੰ ਵੀ ਕੀ ਕਰਨਾ, ਕਿੱਦਾਂ ਕਰਨਾ। ਅੱਛਾ, ਮੈਂ ਇੱਕ ਆਪਣੇ ਤਾਕਤ ਦੇ ਮੁਤਾਬਕ ਛੋਟਾ ਜਿਹਾ ਕਾਰੋਬਾਰ ਕੀਤਾ ਸੀ, ਉਹ ਮੈਂ ਇਹਨਾਂ ਨੂੰ ਦਿਖਾਣਾ, ਇਹਨਾਂ ਕੋਲੋਂ ਰਾਏ ਲੈਣਾ। ਹੁਣ ਏਦਾਂ ਹੀ ਤੂੰ ਲੈ ਆਈ ਸਾਡੇ ਨਾਲ ਹੀ, ਹੈ ਇੱਥੇ ਲਿਆ ਕੇ ਦਿਖਾ, ਬਲਕਿ ਹਾਂ ਇੱਕ ਵਾਰੀ ਇੱਥੋਂ ਦਿਖਾ, ਨਹੀਂ ਉਧਰੋਂ ਦੀ ਆ। ਮੈਂ ਨਾ ਜੀ 3 ਝੋਟੀਆਂ ਲਈਆਂ ਸੀ ਰਾਣਾ ਸਾਹਿਬ। ਅੱਛਾ ਅੱਛਾ 3 ਝੋਟੀਆਂ ਲਈਆਂ ਤੇ ਆ ਝੋਟੇ 2 ਹੁਣ ਲਏ, 2 ਨਹੀਂ ਬਲਕਿ 3, ਇੱਕ ਤਾਂ ਨਿੱਕਾ, ਦੋ ਹੀ ਗਿਣੇ ਜਾਣਗੇ। ਆ ਬੈਠੀਆਂ ਝੋਟੀਆਂ, ਪਹਿਲਣ ਪੱਛੜ ਹੈ, ਅੱਛਾ ਤੋਕੜ, ਪਹਿਲਣ ਤੋਕੜ। ਤੁਸੀਂ ਜਾਓ, ਉਹ ਤੁਸੀਂ ਜਾਓ, ਭੱਜੋ। ਆ ਝੋਟੀਆਂ ਮੈਂ ਲਈਆਂ 3, ਠੀਕ ਹੈ। ਇੱਕ ਆ ਕੈਲੀ ਆ, ਹਾਂ 2 ਕਾਲੀਆਂ। ਹਾਂ ਇਹ ਝੋਟੀਆਂ ਲਈਆਂ ਤੇ 2 ਆਹ ਕੱਟੇ ਲਏ ਸੀ। ਅੱਛਾ। ਤੇ ਇਹਨਾਂ ਨੂੰ ਮੈਂ ਰੱਖ ਏਦਾਂ ਰਿਹਾ ਕਿ ਮੈਂ ਸਿਰਫ ਧੂੜੀ ਦੇ ਉੱਤੇ, ਨਾ ਪੱਠੇ ਗੱਡਣੇ, ਨਾ ਵੱਢਣੇ, ਨਾ ਕੁਤਰਨੇ, ਵੀ ਉਹ ਖਰਚੇ ਸਾਰੇ ਮੈਂ ਬਚਾਤੇ। ਕਹਿੰਦੇ ਆ ਨਾ ਵੀ ਅੱਜ ਕੱਲ ਬੰਦੇ ਨਹੀਂ ਲੱਭਦੇ ਕੰਮ ਵਾਲੇ, ਮੈਂ ਉਹ ਕੰਮ ਹੀ ਮੁਕਾਤਾ, ਬਟਨ ਤੇ ਕੰਮ ਕਰਤਾ। ਹਾਂ ਲੇਬਰ ਦਾ ਯਾਨੀ ਕਿ ਖਰਚਾ ਤੁਸੀਂ ਨਾ ਜ਼ੀਰੋ ਕਰ ਦਿੱਤਾ। ਹਾਂਜੀ, ਮੈਂ ਤੁਹਾਨੂੰ ਬੋਲਣ ਦਾ ਮੌਕਾ ਦਿੰਦਾ, ਮੈਂ ਇੱਕ ਵਾਰ ਤੁਹਾਨੂੰ ਸਾਰੀ ਗੱਲ ਦੱਸ ਦਵਾਂ। ਮੈਂ ਤੂੜੀ ਲਈ ਹੈ, ਤੂੜੀ ਵੀ ਤੁਹਾਨੂੰ ਦਿਖਾਣਾ ਮੈਂ ਜਿੱਥੇ ਸਟਾਕ ਕੀਤੀ ਹੈ। ਤੂੜੀ ਪਾਣਾ ਜੀ, ਤੇ ਵੰਡਾ ਹੱਥ ਦਾ ਬਣਾਇਆ ਆਪਣੇ ਘਰ ਦਾ, ਉਹ ਵੀ ਤੁਹਾਨੂੰ ਵਿਖਾ ਦਿੰਦਾ। ਕੋਲੂ ਦੀ ਖਾਲ ਖੂਲਾ, ਤੇ ਉਹ ਇਸ ਟਾਈਮ ਕਰੀਦਾ ਜੀ ਇਹਨਾਂ ਨੂੰ ਸੰਨੀ। ਇਹ ਹੁਣ ਇੱਕ ਵਾਰੀ ਖਾਈ ਬੈਠੀਆਂ, ਪਾਣੀ ਰੱਜ ਕੇ ਪੀਣੀਆਂ, ਤੇ ਫਿਰ ਰਾਤ ਨੂੰ ਕਰ ਦੇਣਾ ਰਸਾ ਹੀ ਰਾਤ ਖਾਂਦੀਆਂ, ਦਿਨੇ ਆਪਣਾ ਸੌਂਦੀਆਂ ਰਾਤ ਨੂੰ। ਤੇ ਏਦਾਂ ਖੁਰਲੀ ਬਣਾ ਕੇ ਨਾ ਇਹਨੂੰ ਦਿਖਾਈ, ਆ ਪਾਣੀ ਦੀ ਮੈਂ ਹੌਦੀ ਬਣਾਈ। ਠੀਕ ਹੈ। ਇਹ ਹੌਦੀ ਛੋਟੀ ਬਣਾਈ ਆ, ਦੋਵੇਂ ਪਾਸੇ ਖੁਰਲੀ ਆ, ਵਿਚਾਲੇ ਹੌਦੀ ਆ, ਅਸਲ ਹੌਦੀ ਪਿਛਲੇ ਪਾਸੇ। ਹਾਂ ਤੱਕ ਇੱਥੋਂ ਪਾਣੀ ਕੈਮਰਾਮੈਨ ਇੱਧਰ ਦੀ ਆ ਕੇ ਦਿਖਾ, ਤਾਂ ਚੱਕ ਕੇ ਦਿਖਾ ਮੋਬਾਈਲ, ਦੇਖਦੀ ਹੌਦੀ? ਹਾਂ, ਹੌਦੀ ਅਸਲ ਬਾਹਰ ਬਣਾਈ ਆ, ਉਹ ਬਾਹਰਲੀ ਭਰੀ ਦੀ ਆ, ਇੱਥੇ ਪਾਣੀ ਆ ਜਾਂਦਾ, ਜਿੰਨਾ ਕੁ ਮੱਝਾਂ ਨੇ ਪੀਣਾ ਉਹਨਾਂ ਪੀਣਾ। ਇਹ ਮੈਂ ਆਪਣੇ, ਇਹ ਤਾਂ ਮੈਨੂੰ ਦਿਖਾਣਾ ਵਿੱਚ, ਤੂੰ ਤਾਂ ਸਿੱਧਾ ਏਦਾਂ ਕਰ ਮੋਬਾਈਲ। ਇਹ ਮੈਂ ਆਪਣੇ ਦਿਮਾਗ ਨਾਲ ਬਣਾਈ ਸੀ। ਕਿੱਧਰ ਗਏ? ਹਾਂ ਅੱਛਾ, ਇਹ ਕੰਮ ਕੀਤਾ ਜੀ। ਅੱਛਾ ਅੱਛਾ, ਇਹ ਯਾਨੀ ਕਿ ਉਤਨਾ ਹੀ ਪਾਣੀ ਆਂਦਾ ਵਾ ਜਿਤਨਾ ਕਿ ਡੰਗਰਾਂ ਨੂੰ ਜਿਹੜਾ ਜ਼ਰੂਰਤ ਹੁੰਦੀ ਆ, ਉਹ ਬਿਲਕੁਲ ਨਹੀਂ ਹੁੰਦਾ। ਅੱਛਾ, ਇਹ ਹੁਣ ਤੁਸੀਂ ਤੁਸੀਂ ਬੋਲਣਾ ਜੀ। ਅੱਛਾ, ਹੁਣ ਇਹ ਆ ਕਿ ਪਹਿਲਾ ਨੰਬਰ ਤੇ ਕੋਈ ਵੀ ਕਾਰੋਬਾਰ ਹੈ ਨਾ, ਉਹ ਤਾਂ ਦੇਖਣਾ ਹੁੰਦਾ ਵਾ ਕਿ ਇਹਦੇ ਤੇ ਤੁਹਾਡਾ ਜਿਹੜਾ ਸ਼ੁਰੂ ਦਾ ਨਾ ਕੈਪੀਟਲ ਫਾਈਨੈਂਸਿੰਗ ਯਾਨੀ ਕਿ ਜਿਹੜਾ ਵਾ ਨਾ, ਉਹ ਸਰਮਾਇਆ ਯਾਨੀ ਕਿ ਕਿਤਨਾ ਲੱਗਿਆ। ਫਿਰ ਦੂਸਰਾ ਹੈ ਕਿ ਉਹਦਾ ਤੁਹਾਡਾ ਰਨਿੰਗ ਫਾਈਨਾਂਸ, ਉਹਦੇ ਤੇ ਦੂਸਰਾ ਖਰਚੇ ਜਿਹੜੇ ਆ ਨਾ ਉਹ ਕਿਤਨੇ ਆ। ਵੈਸੇ ਤਾਂ ਯਾਨੀ ਕਿ ਕੈਲਕੂਲੇਟ ਕੀਤਾ ਜਾਂਦਾ ਵਾ ਵੀ ਜਗ੍ਹਾ ਵਗੈਰਾ ਦਾ, ਉਸ ਦੀ ਕਿਆ ਕੀਮਤ ਆ, ਕਿਉਂਕਿ ਇੱਥੇ ਹੁਣ ਜਗ੍ਹਾ ਤੁਹਾਡੀ ਆਪਣੀ ਆ, ਅਸੀਂ ਇਸ ਕਰਕੇ ਉਹਦੇ 'ਚ ਨਹੀਂ ਵਰਨਾ। ਤਾਂ ਇਹਦੇ 'ਚ ਇਹ ਹੈ ਕਿ ਅਗਰ ਜੇ ਨया ਬੰਦਾ ਜਿਹਦੇ ਕੋਲ ਜਗ੍ਹਾ ਨਹੀਂ ਹੈ, ਤੇ ਉਸ ਲਈ ਤਾਂ ਇਹ ਨਹੀਂ ਹੈ ਕਿ ਉਹ ਜਗ੍ਹਾ ਵੀ ਜਦੋਂ ਲਏਗਾ ਤੇ ਉਹਨੂੰ ਤਾਂ ਫਿਰ ਬਹੁਤ ਮਹਿੰਗਾ ਪੈ ਜਾਏਗਾ। ਕਿਉਂਕਿ ਕਹਿੰਦੇ ਆ ਕਿ ਕੋਈ ਵੀ ਚੀਜ਼ ਦਾ ਇਹ ਹੁੰਦਾ ਕਿ ਤੁਸੀਂ ਆਪਣੀ ਸਟਰੈਂਥ ਪਛਾਣੋ ਵੀ ਤੁਹਾਡੀ ਨਾ ਤਾਕਤ ਕਿਆ ਵਾ। ਤੁਹਾਡੀ ਤਾਕਤ ਇਹ ਹੈ ਕਿ ਤੁਹਾਡੇ ਕੋਲ ਜ਼ਮੀਨ ਇੱਥੇ ਅਵੇਲੇਬਲ ਹੈ, ਉਹਦੇ ਲਈ ਤੁਹਾਨੂੰ ਪੈਸਾ ਨਹੀਂ ਖਰਚ ਕਰਨਾ ਪੈਣਾ। ਹੁਣ ਆ ਜੋ ਤੁਹਾਡੀ ਫਾਈਨੈਂਸਿੰਗ ਆ, ਵੀ ਇਹ ਜਾਨਵਰ ਤੁਸੀਂ ਕਿਤਨੇ ਦੇ ਯਾਨੀ ਕਿ ਜਿਹੜਾ ਵਾ ਨਾ ਕਿਤਨੇ ਦੇ ਲੈ। ਹਾਂਜੀ, ਆ ਜਿਹੜੀ ਕੈਲੀ ਝੋਟੀ ਆ ਇਹ 1,70,000 ਦੀ ਆਈ ਆ। ਆ ਜਿਹੜੀ ਕਾਲੀ ਆ ਇਹ 1,55 ਦੀ, ਉਹ 1,31 ਦੀ। ਅੱਛਾ ਜੀ। ਤੇ ਆ ਨਿੱਕਾ ਕੱਟਾ 45,000 ਦਾ ਲਿਆ, ਆ ਲੱਖ ਰੁਪਏ ਦੇ ਲਏ। ਹਾਂ ਅੱਛਾ, ਇਹ ਲੱਖ ਇਹ ਕਿੰਨੇ ਦਾ ਲਿਆ ਤੁਸੀਂ? 45,000 ਦਾ। ਅੱਛਾ, ਹੁਣ ਇਹ ਦੇਖੋ ਨਾ, ਇੱਧਰ ਨੂੰ ਆ ਕੇ ਖਲੋ ਜਾ। ਇਹਦੇ ਚ ਆ ਗਈ ਕਿ ਚੀਜ਼ ਇਹ ਤੁਹਾਡਾ ਨਾ ਯਾਨੀ ਕਿ ਜਿਹੜੇ ਜਾਨਵਰ ਹੈ ਆ, ਇਹ ਤਾਂ ਹੋ ਗਿਆ ਤੁਹਾਡਾ ਜਾਨਵਰ। ਹੁਣ ਇਹਦੇ ਤੇ ਹੈ ਕਿ ਤੁਹਾਡਾ ਰਨਿੰਗ ਯਾਨੀ ਕਿ ਹੁਣ ਤੁਸੀਂ ਇਹਨਾਂ ਨੂੰ ਤੂੜੀ ਅੰਦਾਜ਼ਨ ਕਿਤਨੀ ਯਾਨੀ ਕਿ ਜਿਹੜਾ ਵਾ ਨਾ ਪਾਣੇ ਆ? ਤੂੜੀ ਜੀ 8 ਤੋਂ 10 ਕਿਲੋ। ਹਾਂ,
ਅਗਰ 10 ਕਿਲੋ ਪਾਉਂਦੇ ਆ ਤੇ ਇਸ ਟਾਈਮ ਜਿਹੜਾ ਰੇਟ ਚੱਲ ਰਿਹਾ ਵਾ ਉਹ 1000 ਰੁਪਏ ਬਣਦਾ, ਤੇ ਇਹਦਾ ਮਤਲਬ ਆ ਕਿ ਤੁਸੀਂ 250 ਰੁਪਏ ਦੀ ਤੂੜੀ ਯਾਨੀ ਕਿ ਜਿਹੜਾ ਇਹਨਾਂ ਦਿਨਾਂ 'ਚ ਪਾ ਰਹੇ ਆ। ਅਗਰ ਤੁਸੀਂ ਥੋੜੇ ਸਸਤੇ 200 ਰੁਪਏ ਦੀ ਤੂੜੀ ਯਾਨੀ ਕਿ ਜਿਹੜਾ ਹੁਣ ਤੁਹਾਡੀ ਹੈ ਆ, ਅੱਛਾ ਤੁਹਾਡੀ 250 ਰੁਪਏ ਦੀ ਤੁਸੀਂ ਇਹਨੂੰ ਤੂੜੀ ਪਾ ਰਹੇ ਆ। ਇੱਕ ਵੰਡਾ ਤੁਸੀਂ ਜਾਨਵਰ ਨੂੰ ਕਿਤਨਾ ਪਾ ਰਹੇ ਆ? ਵੰਡਾ ਜਿਹੜਾ ਜੀ ਘਰ ਬਣਾਇਆ ਨਾ, ਉਹ ਕਿਲੋ ਵੰਡਾ ਤੇ ਕਿਲੋ ਕੋਲੂ ਦੀ ਖਾਲਾ। ਅੱਛਾ, ਇਹਨਾਂ ਨੂੰ ਕੋਲੂ ਦੀ ਖਾਲਾ, ਇਹਨਾਂ ਨੂੰ ਬਨੌਲੇ ਦੀ ਖਾਲਾ। ਹੁਣ ਅਗਰ ਤੁਸੀਂ ਉਸ ਨੂੰ, ਹੁਣ ਤੁਹਾਡੇ ਜਿਹੜੀ ਖਾਲ ਤੇ ਵੰਡਾ ਵਾ ਉਸ ਦੀ ਕਾਸਟ ਕਿਆ ਕਿਲੋ ਚ ਤੁਹਾਨੂੰ, ਯਾਨੀ ਕਿ ਉਹ ਬੋਰੀ ਅਗਰ ਤੁਸੀਂ ਮਣ ਚ ਲੈਂਦੇ ਆ ਤੇ ਕਿੰਨੇ ਦੀ ਆ? 4600 ਰੁਪਏ ਮਣ ਦੀ ਆ ਕੋਲੂ ਦੀ ਖਾਲ ਜੀ। ਤੇ ਵੰਡਾ ਵੰਡਾ ਜਿਹੜਾ ਉਹਦੇ ਚ ਮੈਂ ਪਾਇਆ ਜੀ ਮੱਕੀ ਆ, ਕਣਕ ਆ। ਉਹ ਤੁਹਾਨੂੰ ਉਹਦੀ ਵੀ ਦੇਖੋ ਨਾ, ਉਹ ਵੀ ਤੁਹਾਨੂੰ ਕੋਈ 4000 ਰੁਪਏ ਮਣ ਦੇ ਨੇੜੇ ਹੀ ਪੈਂਦਾ ਪੈ ਗਿਆ, ਪੈ ਗਿਆ। ਹੁਣ ਅਗਰ ਤੁਸੀਂ ਸਿੱਧਾ ਜਿਹਾ ਹਿਸਾਬ ਲਾਓ ਕਿ ਅਗਰ ਇਹ ਤੁਹਾਨੂੰ 200 ਰੁਪਏ ਤੁਹਾਡਾ ਇਹਦਾ ਹੀ ਖਰਚਾ ਵਾ, ਤੁਹਾਡਾ 450 ਰੁਪਇਆ ਡੇਲੀ ਦਾ ਨਾ ਖਰਚਾ ਵਾ ਇੱਕ ਡੰਗਰ, ਇੱਕ ਡੰਗਰ ਦਾ, ਇੱਕ ਡੰਗਰ ਦਾ। ਹਾਂ ਇੰਨਾ ਹਾਂ, ਇੱਕ ਮਹੀਨੇ ਦਾ ਤੁਹਾਡਾ ਖਰਚਾ ਜਿਹੜਾ ਵਾ ਨਾ ਉਹ ਕੋਈ 14000 ਦੇ ਨੇੜੇ ਬਣਦਾ। ਠੀਕ ਹੈ ਜੀ, ਹੈ ਠੀਕ ਹੈ। ਅਗਰ ਤੁਸੀਂ 14000 ਦਾ ਯਾਨੀ ਕਿ ਜਿਹੜਾ ਵਾ ਨਾ ਲਗਾਉਂਦੇ ਆ, ਇਹਦੇ ਚ ਪੀਰੀਅਡ ਤੁਸੀਂ ਦੇਖੋ ਕਿ 12 ਮਹੀਨੇ ਅਗਰ ਤੁਸੀਂ ਯਾਨੀ ਕਿ ਜਾਨਵਰ 2 ਮਹੀਨੇ ਬਾਅਦ ਤੁਹਾਡੇ ਕੋਲ ਗੱਭਣ ਹੁੰਦੀ ਆ, ਜਾਂ 2 ਮਹੀਨੇ ਦੇ ਵਿੱਚ, ਤੇ ਸਾਲ ਦਾ ਪੀਰੀਅਡ ਅਗਰ ਤੁਸੀਂ ਇਹਦੇ ਚ ਲਗਾਉਂਦੇ ਆ ਨਾ, ਉਹਦੇ ਚ 1,40,000 ਦੂਰ ਹੋ ਜਾਤ 1,40,000 ਤੁਹਾਡਾ ਜਿਹੜਾ ਵਾ ਨਾ ਇਹ ਖਰਚਾ ਬਣਦਾ ਵਾ। ਹੁਣ ਅਗਰ ਤੁਸੀਂ ਜਿਹੜਾ ਜਾਨਵਰ 1,30,000 ਦਾ ਲਿਆ ਵਾ, ਉਹਦੇ ਤੇ ਤੁਹਾਡਾ 1,40,000 ਜਿਹੜਾ ਵਾ ਨਾ 10 ਮਹੀਨਿਆਂ ਦਾ ਖਰਚਾ ਵਾ, ਤੇ ਉਹਦੇ ਚ ਹੋਰ ਲਾ ਲਓ 30,000 ਤੇ 1,70,000 ਤਕਰੀਬਨ ਤੁਹਾਡਾ ਖਰਚਾ ਬਣਦਾ ਬਣ ਗਿਆ। ਇਹ ਸਾਲ ਦਾ ਇੱਕ ਡੰਗਰ ਦਾ? ਹਾਂ, ਇੱਕ ਡੰਗਰ ਦਾ 1,70 ਤੁਹਾਡਾ ਉਹ ਖਰਚਾ ਵਾ। 1,30 ਦਾ ਤੁਸੀਂ ਲਿਆ, ਤੁਹਾਨੂੰ 3 ਲੱਖ ਚ ਤੁਹਾਨੂੰ ਡੰਗਰ ਯਾਨੀ ਕਿ ਜਿਹੜਾ ਵਾ ਨਾ ਇਹ ਪੈ ਰਿਹਾ। ਅਗਰ ਤੇ ਤੁਹਾਡਾ ਡੰਗਰ ਜਿਹੜਾ ਵਾ ਨਾ 4.5 ਲੱਖ ਦਾ ਜਾਂਦਾ ਵਾ, ਫਿਰ ਤਾਂ ਠੀਕ ਆ, ਬਹੁਤ ਅੱਛਾ। ਕਿਉਂਕਿ ਦੇਖੋ ਇਹ ਜਿਹੜਾ ਵਾ ਨਾ ਕਿਸੇ ਵੀ ਜਾਨਦਾਰ ਸ਼ਾਇਦ ਆ ਜਿਹੜਾ ਕੰਮ ਕਰਨਾ ਵਾ ਨਾ, ਇਹਦੇ 'ਚ ਰਿਸਕ ਦਾ ਫੈਕਟਰ ਹੈ ਆ। ਫਿਰ ਪਾਕਿਸਤਾਨ 'ਚ ਇਨਫਲੇਸ਼ਨ ਇੰਨੀ ਜ਼ਿਆਦਾ ਵਾ ਕਿ ਅਗਰ ਕਿਸੇ ਕੰਮ 'ਚ ਤੁਹਾਨੂੰ 50% ਨਹੀਂ ਨਾ ਆ ਰਿਹਾ, ਮੇਰੇ ਖਿਆਲ 'ਚ ਉਹ ਕੰਮ ਕੋਈ ਐਡਾ ਬਿਹਤਰ ਨਹੀਂ ਹੈ। ਇਹ ਜ਼ਰੂਰੀ ਆ ਕਿ ਤੁਹਾਡਾ ਜਿਹੜਾ ਡੰਗਰ ਆ ਨਾ, ਇਹ ਤੁਹਾਡਾ ਡੰਗਰ 4.5 ਲੱਖ ਦਾ ਵਿਕੇ। ਅਗਰ ਤੁਹਾਡਾ ਇਹ ਡੰਗਰ ਜਿਹੜਾ ਵਾ ਨਾ 4 ਲੱਖ ਤੋਂ ਯਾਨੀ ਕਿ ਜਿਹੜਾ ਵਾ ਨਾ ਘੱਟ ਵਿਕ ਰਿਹਾ ਵਾ, 30% ਤਾਂ ਸਾਡੇ ਇਨਫਲੇਸ਼ਨ ਆ, 90,000 ਰੁਪਏ ਤਾਂ ਦੇਖ ਲਓ ਸਿੱਧਾ ਸਿੱਧਾ ਤੁਹਾਡਾ ਸਾਲ ਦਾ ਇਨਫਲੇਸ਼ਨ ਦਾ ਪੈ ਜਾਣਾ। ਜਿਹੜਾ 3 ਲੱਖ ਆ ਉਹ 90 ਹੋ ਜਾਣਾ ਵਾ। ਉਹਦੇ 'ਚ ਇਹ ਚੀਜ਼ ਜ਼ਰੂਰੀ ਹੈ ਕਿ ਤੁਸੀਂ ਸਾਰਾ ਅਫਰਾਤੇਦਾਰ ਵੀ ਰੱਖੋ, ਦੇਣ 'ਚ ਰੱਖੋ, ਕੈਪੀਟਲ ਫਾਈਨੈਂਸਿੰਗ ਵੀ, ਉਸ ਦੇ ਖਰਚੇ। ਸਾਡੇ ਜ਼ਿਮੀਂਦਾਰ ਖਰਚੇ ਨਹੀਂ ਕਾਊਂਟ ਕਰਦੇ। ਉਹ ਜਦੋਂ ਸਿੱਧਾ ਸਿੱਧਾ ਉਹ ਕਹਿੰਦੇ ਉਹ ਜੀ ਅਸੀਂ ਲਿਆਂਦੀ ਸੀ 1,30,000 ਦੀ, ਸਾਡੀ ਵਿਕੀ 2 ਲੱਖ ਦੀ। ਇਹ ਨਹੀਂ ਦੇਖਦੇ ਵੀ 2 ਲੱਖ 'ਚ ਯਾਨੀ ਕਿ ਲੱਖ ਰੁਪਇਆ ਜਾਨਵਰ ਖਾ ਤਾਂ ਨਹੀਂ ਗਿਆ। ਫਿਰ ਪਹਿਲੋਂ ਤਾਂ ਇਹਦੇ ਖਰਚੇ ਕੈਲਕੂਲੇਟ ਕਰੋ, ਫਿਰ ਦੂਸਰਾ ਇਹ ਦੇਖੋ ਕਿ ਯਾਰ ਇਹ ਖਰਚੇ ਕਿਸ ਤਰ੍ਹਾਂ ਘੱਟ ਹੋ ਸਕਦੇ ਆ। ਉਹਨਾਂ ਨੂੰ ਘੱਟ ਕਰਨ ਦਾ ਯਾਨੀ ਕਿ ਮਤਬਾਦਲ ਜਿਹੜਾ ਵਾ ਨਾ ਉਹ ਉਹਨਾਂ ਦਾ ਕਰੇ। ਫਿਰ ਇਹਦੇ 'ਚ ਪੀਰੀਅਡ ਹੈ ਲੱਖ 1 ਸਾਲ ਦਾ। ਹੁਣ ਜਿਹੜਾ ਤੁਹਾਡਾ ਝੋਟਿਆਂ ਵਾਲਾ ਕੰਮ ਆ ਨਾ, ਇਹ ਤੁਹਾਡੇ ਇਹਦੇ 'ਚ ਤੁਸੀਂ 4 ਮਹੀਨੇ ਬਾਅਦ ਵੀ ਤੁਹਾਨੂੰ ਰਿਜ਼ਲਟ ਆ ਸਕਦਾ ਇਹਦੇ, ਕਿਉਂਕਿ ਉਹ ਜਿਸ ਤਰ੍ਹਾਂ ਉਹਨਾਂ ਦੀ ਗਰੋਥ ਹੋ ਰਹੀ ਆ ਉਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਰਹਿੰਦਾ ਵਾ। ਉਹਦੇ 'ਚ ਇਹ ਹੈ ਕਿ ਅਗਰ ਤੁਹਾਡਾ 40,000 ਦਾ ਡੰਗਰ ਸੀ, ਉਹ 60,000 ਦਾ ਯਾਨੀ ਕਿ ਜਿਹੜਾ ਵਾ ਨਾ ਵਿਕਿਆ ਵਾ, ਤੁਸੀਂ ਉਹ 60,000 ਨੂੰ ਅੱਗੇ ਇਨਵੈਸਟ ਕਰੋਗੇ 4 ਮਹੀਨੇ ਲਈ। ਫਿਰ ਉਹ ਤੁਹਾਡਾ 90 ਦਾ ਵਿਕਿਆ ਵਾ, ਫਿਰ ਉਹ ਅਗਲੇ ਤੁਸੀਂ 90 ਨੂੰ ਕਰੋਗੇ ਇਨਵੈਸਟ। ਉਹਦੇ 'ਚ ਤੁਹਾਡਾ ਯਾਨੀ ਕਿ ਨਾਲ ਦੀ ਨਾਲ ਨਾ ਜਿਹੜਾ ਵਾ ਐਡੀਸ਼ਨ ਹੁੰਦੀ ਰਹਿੰਦੀ ਆ। ਇਹ ਰੀਅਲਾਈਜ਼ ਉਦੋਂ ਹੋਣੀ ਆ ਜਦੋਂ ਸਾਲ ਹੋਣਾ ਵਾ ਪੂਰਾ। ਇਸ ਕਰਕੇ ਮੇਰੇ ਖਿਆਲ 'ਚ ਯਾਨੀ ਕਿ ਜਿਹੜਾ ਵਾ ਨਾ ਇਹ ਤੁਹਾਡਾ ਜਿਹੜਾ ਕੱਟਿਆਂ ਵਾਲਾ ਬੜਾ ਅੱਛਾ ਯਾਨੀ ਕਿ ਜਿਹੜਾ ਵਾ ਨਾ ਫੈਸਲਾ ਹੈ ਆ। ਲੇਕਿਨ ਦੂਸਰਾ ਇੱਕ ਮੈਂ ਜਿਹੜਾ ਦੇਖਿਆ ਨਾ, ਤੁਸੀਂ ਆ ਜਗ੍ਹਾ ਜਿਹੜੀ ਬਣਾਈ ਆ, ਇੱਕ ਤਾਂ ਜਗ੍ਹਾ ਥੋੜੀ, ਦੂਸਰਾ ਇਹ ਜਿਹੜੇ ਝੋਟੇ ਆ ਨਾ, ਇਹਨਾਂ ਨੂੰ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਖੁੱਲੇ ਛੱਡੋ। ਕਿਉਂਕਿ ਜਾਨਵਰ ਨੂੰ ਜਦੋਂ ਪਿਆ ਹੁੰਦਾ ਨਾ ਸੰਗਲ ਜਾਂ ਰੱਸਾ, ਇਹ ਫਿਰ ਸਾਈਕੋਲੋਜੀਕਲੀ ਜਿਹੜਾ ਵਾ ਨਾ ਜਾਨਵਰ ਉਹਨਾਂ ਗਰੋ ਨਹੀਂ ਕਰਦਾ ਜਿਤਨਾ ਜਾਨਵਰ ਖੁੱਲਾ ਜਿਹੜਾ ਵਾ ਨਾ ਗਰੋ ਕਰਦਾ। ਜਿਹੜਾ ਜਗ੍ਹਾ ਲਾ, ਹਾਂ, ਜਗ੍ਹਾ ਮੈਂ ਲੱਗਾ ਖੋਲਣ, ਹਾਂ, ਇਹ ਜਦੋਂ ਬਣਾਈ ਸੀਗੀ ਉਦੋਂ ਸੋਚਿਆ ਸੀ ਵੀ ਇੱਥੇ 10 ਡੰਗਰ ਆ ਜਾਣਗੇ। ਹਾਂ, ਲੇਕਿਨ ਉਹ ਇੱਥੇ 5-6 ਡੰਗਰਾਂ
ਦੇ ਨਾਲ ਹੀ ਇਹ ਜਗ੍ਹਾ ਨਹੀਂ ਬਚੀ। ਹੁਣ ਆ ਖੁਰਲੀ ਮੈਂ ਪਿਛਾ ਲਿਜਾ ਕੇ ਖੁਰਲੀ 50-60 ਫੁੱਟ ਲੰਬੀ ਕਰਕੇ ਨਾ ਇਹ ਹਾਤਾ ਖੋਲਣ ਲੱਗਾ। ਇਨਸ਼ਾਅੱਲਾ ਅਗਲੇ 5-7 ਦਿਨਾਂ ਤੱਕ ਕੰਮ ਸ਼ੁਰੂ ਕਰਕੇ ਤੁਹਾਨੂੰ ਦਿਖਾ ਦੂੰਗਾ। ਅੱਛਾ ਹੁਣ ਇੱਕ ਤਾਂ ਆਪਾਂ ਤੁਹਾਨੂੰ ਮੈਂ ਦਿਖਾਵਾਂ ਤੂੜੀ ਤੇ ਵੰਡਾ ਚੈੱਕ ਕਰਾ ਦੇਵਾਂ, ਨਾਲ ਨਾਲ ਤੁਸੀਂ ਦੱਸੀ ਜਾਓ। ਠੀਕ ਹੈ, ਠੀਕ। ਇੱਥੇ ਬਟਨ ਦਬ ਲਾ। ਆ ਚੱਕੀ ਜੀ ਸਾਡੀ ਆਪਣੀ ਲੱਗੀ ਆ। ਅੱਛਾ ਅਸੀਂ ਮੱਕੀ ਘਰ ਦੀ ਸੀਗੀ, ਵਿੱਚ ਕੋ ਕਣਕ ਘਰ ਦੀ ਪਾਈ ਆ, ਤੇ ਇਦਾਂ ਕਰਕੇ ਅਸੀਂ ਉਹ ਵਿੱਚ ਕੋਲੂ ਦੀ ਖਲ ਪਾਈ ਆ। ਯਾਨੀ ਕਿ ਤੁਹਾਡਾ ਵੰਡਾ ਜਿਹੜਾ ਕੈਮੀਕਲ ਤੋਂ ਪਾਕ ਆ ਜਿਹੜਾ। ਹਾਂ ਕੁਝ ਵੀ ਨਹੀਂ ਮੁੱਲ ਲੈ ਕੇ ਅਸੀਂ ਕੁਝ ਵੀ ਨਹੀਂ ਪਾਇਆ। ਇਹ ਬੜਾ ਅੱਛਾ ਹੈ। ਘਰ ਦੀ ਸਰੋਂ ਸੀਗੀ, ਉਹਦੀ ਕੋਲੂ ਦੀ ਹਰ ਜ਼ਿਮੀਂਦਾਰ ਨੂੰ ਜਿਹੜਾ ਨੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਉਹ ਵੰਡਾ ਆਪਣਾਣਾ ਖੁਦ ਤਿਆਰ ਕਰੇ ਜਾਂ ਕਿਸੇ ਆਪਣੇ ਦੋਸਤ, ਕਿਉਂਕਿ ਜਿਹੜਾ ਬਾਜ਼ਾਰੀ ਵੰਡੇ ਜਿਹੜੇ ਆ। ਅੱਛਾ ਇੱਕ ਸ਼ਾਇਦ ਜੀ ਤੁਸੀਂ ਇੱਧਰ ਕੈਮਰੇ ਵੱਲ ਮੂੰਹ ਕਰੋ, ਮੈਂ ਤੁਹਾਨੂੰ ਦੱਸਦਾ ਵੀ ਜਿਹੜੀਆਂ ਮੱਝਾਂ ਅਸੀਂ ਪੱਠਿਆਂ ਤੇ ਰੱਖੀਆਂ ਹੋਈਆਂ ਨਾ, ਉਹਨਾਂ ਨਾਲੋਂ ਸਾਡੀ ਤੂੜੀ ਵਾਲੀਆਂ ਦੀ ਸਿਹਤ ਚੰਗੀ ਹੈ। ਹਾਂ ਉਹਦੇ 'ਚ ਇਹ ਹੈ ਨਾ ਚੀਜ਼ਾਂ ਦਾ ਕਿ ਤੁਸੀਂ ਵੰਡਾ ਵੀ ਪਾ ਰਹੇ ਆ ਤੇ ਨਾਲ ਖਲ ਵੀ ਪਾ ਰਹੇ ਆ। ਹੁਣ ਇਹ ਜਿਹੜੇ ਜਾਨਵਰ ਤੁਸੀਂ ਚਾਰੇ ਤੇ ਰੱਖੇ ਹੋਏ ਆ ਨਾ, ਇਹਨਾਂ ਨੂੰ ਤੁਸੀਂ ਉਹ ਮੇਰਾ ਖਿਆਲ ਆ ਕਿ ਉਤਨਾ ਖਲ ਤੇ ਵੰਡਾ ਨਹੀਂ ਪਾ ਰਹੇ। ਇਹਨਾਂ ਨੇ ਤਾਂ ਵਿਚਾਰੇ ਨੇ ਦੇਖਿਆ ਵੀ। ਹਾਂ ਉਹ ਫਿਰ ਦੂਸਰੀ ਇੱਕ ਹੁਣ ਗੋਰਾ ਨਾ, ਜਿਹੜਾ ਗੋਰਾ ਤਾਂ ਲਫ਼ਜ਼ ਹੀ ਹੈ ਇਸਤੇਮਾਲ ਕਰਦਾ ਖੁਸ਼ਕ ਚਾਰਾ। ਉਹ ਡਰਾਈ ਮੈਟਰ ਕਿੰਨਾ ਵਾ ਕਿਸੇ ਚਾਰੇ 'ਚ। ਗੋਰਾ ਰੰਗ ਜਿਵੇਂ ਵਹਿੜੇ ਦਾ? ਨਹੀਂ ਜੀ, ਅੰਗਰੇਜ਼ ਦੀ ਗੱਲ ਕਰ ਰਹੇ ਆ। ਅੱਛਾ ਹਾਂ ਵੀ ਉਹਨਾਂ ਨੇ ਅੰਗਰੇਜ਼ ਨੇ ਤਾਂ ਜਿਹੜਾ ਵਾ ਨਾ ਉਹ ਦੇਖਣਾ ਯਾਰ ਇਹਨੂੰ ਖੁਸ਼ਕ ਚਾਰਾ ਹੈ। ਉਹ ਹੈ 'ਚ ਦੇਖੋ ਤੁਸੀਂ ਰੋਡ ਗਰਾਸ ਆ, ਲੂਸਣ ਆ, ਆ ਤੂੜੀ ਵੀ ਹੈ ਤੁਹਾਡਾ, ਯਾਨੀ ਕਿ ਇਹ ਵੀ ਖੁਸ਼ਕ ਆ। ਲੇਕਿਨ ਤੂੜੀ ਜਿਹੜਾ ਵਾ ਨਾ ਖੁਰਾਕ ਦੇ ਹਿਸਾਬ ਨਾਲ ਬਹੁਤ ਅੱਛੀ ਖੁਰਾਕ ਨਹੀਂ ਹੈ। ਇਹਦੇ 'ਚ ਪ੍ਰੋਟੀਨ ਦਾ ਲੈਵਲ ਕਾਫੀ ਘੱਟ ਆ। ਅਗਰ ਤੁਸੀਂ ਯੂਰੀਆ ਨਾਲ ਇਹਨੂੰ ਟਰੀਟ ਕਰਦੇ ਆ ਫਿਰ ਇਹਦੇ 'ਚ ਕੁਝ ਬਿਹਤਰੀ ਆ ਜਾਂਦੀ ਆ। ਲੇਕਿਨ ਨਿਸਬਤਨ ਅਗਰ ਤੁਸੀਂ ਇਹਨੂੰ ਰੋਡ ਗਰਾਸ ਲਿਆਉਂਦੇ ਆ ਨਾ ਤੇ ਲੂਸਣ ਲਿਆਉਂਦੇ ਆ, ਉਹਦੇ 'ਚ ਪ੍ਰੋਟੀਨ ਦਾ ਲੈਵਲ ਜਿਹੜਾ 15% ਤੋਂ ਉੱਪਰ ਆ, ਉਹ ਬਹੁਤ ਅੱਛਾ ਚਾਰਾ ਵਾ। ਫਿਰ ਤੁਸੀਂ ਵੰਡੇ ਨੂੰ ਵੀ ਘਟਾ ਸਕਦੇ ਆ। ਅੱਛਾ ਫਿਰ ਕੁਝ ਹੋਰ ਸ਼ੈਵਾਂ ਤੇ ਤੁਹਾਨੂੰ ਦੱਸਣਾ, ਸੁਹਾਂਜਣਾ ਜਿਹੜਾ ਵਾ, ਸੁਹਾਂਜਣਾ ਬੜੀ ਸੁਪਰ ਫੂਡ ਆ। ਮੈਂ ਕਾਫੀ ਅਰਸਾ ਪਹਿਲੇ ਇੱਕ ਡਾਕਟਰ ਸਾਹਿਬ ਸੀ, ਉਹਨਾਂ ਕੋਲੋਂ ਸੁਣਿਆ ਸੀ ਕਿ 500-600 ਵੱਛੇ ਦਾ ਫਾਰਮ ਸੀ। ਉਹ ਕਹਿੰਦੇ ਸੀ ਕਿ ਅਸੀਂ ਨਾ ਜਦੋਂ ਦਾ ਸੁਹਾਂਜਣਾ ਪਾਉਂਦੇ ਆ ਨਾ ਚਾਰੇ 'ਚ, ਅਸੀਂ ਹੁਣ ਜਾਨਵਰਾਂ ਨੂੰ ਆਪਣਿਆਂ ਨੂੰ ਵੰਡਾ ਨਹੀਂ ਪਾਉਂਦੇ, ਕਿਉਂਕਿ ਸੁਹਾਂਜਣੇ 'ਚ ਜਿਹੜਾ ਵਾ ਉਹ ਵਿਟਾਮਿਨ ਸੀ, ਪ੍ਰੋਟੀਨ, ਕੈਲਸ਼ੀਅਮ, ਹਰ ਚੀਜ਼ ਦੂਸਰੀ ਚੀਜ਼ਾਂ ਤੋਂ ਜ਼ਿਆਦਾ ਵਾ। ਅਗਰ ਤੁਸੀਂ ਇੱਥੇ ਥੋੜਾ ਜਿਹਾ ਇਹ ਕਰੋ ਕਿ ਸੁਹਾਂਜਣਾ ਲਗਾ ਲਓ, ਉਹਦੇ ਪੱਤੇ ਜਿਹੜੇ ਖੁਸ਼ਕ ਆ, ਉਹ ਜਾਨਵਰਾਂ ਨੂੰ ਜਿਹੜਾ ਇੱਕ ਤਾਂ ਤੁਹਾਨੂੰ ਉਹ ਕਾਫੀ ਸਾਰੇ ਮਸਾਲੇ ਵਗੈਰਾ ਜਿਹੜੇ ਆ ਨਾ ਉਹ ਨਹੀਂ ਦੇਣੇ ਪੈਣਗੇ। ਇੱਕ ਤਾਂ ਇਹ ਮਤਬਾਦਲਾ। ਫਿਰ ਦੂਸਰਾ ਇਹ ਹੈ ਕਿ ਤੁਸੀਂ ਜਿਹੜਾ ਚਾਰੇ ਦਾ ਇਹ ਦੇਖਣਾ ਹੁੰਦਾ ਕਿ ਯਾਰ ਚਾਰਾ ਨਿਕਲਦਾ ਕਿਹੜਾ ਜ਼ਿਆਦਾ ਵਾ। ਹੁਣ ਜਿਸ ਤਰ੍ਹਾਂ ਕਮਾਦ ਹੈ, ਕਮਾਦ ਇੱਕ ਅੱਛਾ ਚਾਰਾ ਦੇ ਤੌਰ ਤੇ ਇਸਤੇਮਾਲ, ਮਿਲ ਦੇ ਤੌਰ ਤੇ ਤੁਸੀਂ ਨਾ ਉਸ ਨੂੰ ਰੱਖੋ, ਉਸ ਨੂੰ ਚਾਰੇ ਦਾ ਜਿਹੜਾ ਵਾ ਨਾ ਤੁਸੀਂ ਕਣਕ ਤੋਂ ਬਾਅਦ ਉਸ ਨੂੰ ਲਗਾਓ। ਕਮਾਦ ਨੂੰ ਕਣਕ ਤੋਂ ਬਾਅਦ ਤੁਸੀਂ ਕਮਾਦ ਨੂੰ ਲਓ, ਨਵੰਬਰ ਦਸੰਬਰ 'ਚ ਤੁਹਾਡਾ ਬਤੌਰ ਚਾਰਾ ਉਹ ਤਿਆਰ ਹੋਏਗਾ। ਲੇਕਿਨ ਉਸ ਤੋਂ ਪਹਿਲੇ, ਕਿਉਂਕਿ ਹੁਣ ਇਹ ਸਵਾਲ ਹੋਏਗਾ ਕਿ ਯਾਰ ਇਹ ਕਿ ਅਪ੍ਰੈਲ 'ਚ ਹੁਣ ਜਿਹੜਾ ਲਾਵਾਂਗੇ ਕਿਸ ਹਿਸਾਬ ਚੱਲੇਗਾ। ਇੱਥੇ ਕਾ ਜਾ। ਹਾਂ ਤੇ ਉਹ ਤੁਸੀਂ ਉਹਦਾ ਕਮਾਦ ਵਾਲੀ ਨਰਸਰੀ ਤਿਆਰ ਕਰੋ। ਇਹ ਤਾਂ ਨਰਸਰੀ ਹੁਣ ਤੁਹਾਨੂੰ 1.5 ਮਹੀਨੇ ਦਾ ਇੱਕ ਕਿਸਮ ਦਾ ਸਮਝੋ, ਤੁਸੀਂ ਕਮਾਦ ਅੱਜ ਹੀ ਲਾ ਲਿਆ, ਤੁਸੀਂ ਹੁਣ ਨਰਸਰੀ ਅਗਰ ਲਗਾ ਲਈ ਆ, ਉਹ ਨਰਸਰੀ ਤੁਸੀਂ ਆਪਣੀ ਉਹਨੂੰ ਸ਼ਿਫਟ ਕਰੋ ਕਣਕ ਤੋਂ ਫੌਰਨ ਬਾਅਦ। ਤੁਹਾਨੂੰ 15 ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, 7ਵੇਂ ਮਹੀਨੇ ਤੁਹਾਨੂੰ ਇੱਕ ਯਾਨੀ ਕਿ ਕੋਈ 1000 ਮਣ ਜਿਹੜਾ ਵਾ ਨਾ ਪੱਠਾ ਕਿੱਲੇ ਤੋਂ ਮਿਲ ਜਾਏਗਾ। ਇਹ ਨਵੀਂ ਗੱਲ ਸਾਡੇ। ਹਾਂ ਇਹ ਚੀਜ਼ ਦਾ ਹੈ, ਕਿਉਂਕਿ ਸਾਡੇ ਅਸਲ 'ਚ ਜਿਹੜਾ ਨਾ ਸਾਡੇ ਉਹ ਰਵਾਇਤੀ ਲੱਗੇ ਹੋਏ ਆ ਕਿ ਇਹਦੇ 'ਚ ਬਰਸੀਨ ਲਗਾਉਣਾ ਵਾ, ਅਸੀਂ ਗਾਚਾ ਮੱਕੀ ਲਗਾਉਣੀ ਆ। ਉਹ ਹੁਣ ਤੁਸੀਂ ਦੇਖੋ ਕਿ ਮੱਕੀ ਜਿਹੜੀ ਆ ਨਾ, ਮੱਕੀ ਤੁਹਾਡੀ 400 ਮਣ ਨਿਕਲੇਗੀ। ਹੁਣ ਉਹ 400 ਮਣ ਮੱਕੀ ਜਿਹੜੀ ਆ ਨਾ ਉਹ ਨਿਕਲੇਗੀ ਕੋਈ 2.5-3 ਮਹੀਨਿਆਂ ਬਾਅਦ। ਅਗਰ ਉਸ ਦੇ ਮਹੀਨੇ ਤੁਹਾਨੂੰ ਕਮਾਦ ਅਗਰ 1000 ਮਣ ਆਉਂਦਾ ਵਾ, ਫਿਰ ਕਮਾਦ ਉਹਨਾਂ ਦਿਨਾਂ 'ਚ ਆਉਣਾ ਵਾ ਤੁਹਾਡੇ ਕੋਲ ਜਦੋਂ ਕਿ ਚਾਰੇ ਦੀ ਬੜੀ ਸ਼ਦੀਦ ਕਿੱਲਤ ਹੁੰਦੀ ਹੈ। ਉਹ ਇਹ ਚੀਜ਼ਾਂ। ਇੱਕ ਹੋਰ ਚਾਰਾ ਤਾਂ ਜਿਸ ਤਰ੍ਹਾਂ ਜਿਹੜਾ ਉਹ ਹੈ ਕਿ ਤੁਸੀਂ ਟਰੇਆਂ 'ਚ ਗਾਉਂਦੇ ਆ ਹੁਣ ਚਾਰੇ ਨੂੰ, ਸਾਡੇ ਹਲੇ ਪਾਕਿਸਤਾਨ 'ਚ ਹਲੇ ਬਹੁਤ ਘੱਟ ਕੰਮ ਹੋ ਰਿਹਾ ਵਾ। ਉਹਦੇ 'ਚ ਅਸੀਂ ਹਾਈਡਰੋਪੋਨਿਕਸ ਵਾਲਾ ਜਿਹੜਾ ਵਾ ਨਾ ਉਹ ਟਰੇਆਂ 'ਚ ਗਾਉਂਦੇ ਆ ਕਿ ਉਹਦੇ 'ਚ ਤੁਸੀਂ 1 ਕਿਲੋ ਅਨਾਜ ਪਾ ਦਿੰਦੇ ਆ, 7 ਦਿਨਾਂ ਬਾਅਦ ਉਹ 7 ਕਿਲੋ ਹੋ ਜਾਂਦਾ ਵਾ, ਤੇ ਕੋਈ ਇੰਨਾ ਚਾਰਾ ਹੋ ਜਾਂਦਾ ਵਾ। ਅਗਰ ਤੁਸੀਂ ਉਹ 2 ਟਰੇਆਂ ਪਾਓ ਤੇ ਇੱਕ ਜਾਨਵਰ ਲਈ, ਕਾਫੀ ਵੱਡੇ ਜਾਨਵਰ ਲਈ। ਅੱਜ ਮੈਂ ਤੁਹਾਨੂੰ ਮੰਡੇ ਦਾ ਵਿਜ਼ਿਟ ਕਰਾਉਣਾ। ਆਜਾ ਲਿਆ ਇੱਦਾਂ ਹੀ। ਹਾਂ ਮੱਕੀ ਸਟਾਕ ਕੀਤੀ ਆ। ਇਹ ਪਈ ਮੱਕੀ ਆ, 2 ਥੈਲੇ ਬਣਾ ਲਈਦੇ ਆ ਵੰਡੇ ਦੇ, ਤੇ ਉਹ ਤਾਜ਼ੇ ਖਵਾ ਲਈਦੇ ਆ। ਠੀਕ ਹੈ, ਸਾਰੇ ਨਹੀਂ ਬਣਾ ਕੇ ਰੱਖੇ। ਨਹੀਂ ਠੀਕ। ਤੇ ਆ ਬਨੌਲਾ ਖਾਲਾ ਇਹ ਕਟਿਆਂ ਵਾਸਤੇ। ਠੀਕ ਹੈ। ਤੇ ਉਹ ਕੋਲੂ ਦੀ ਖਾਲਾ ਉਹ ਵੀ ਮੱਝਾਂ ਨੂੰ ਤੇ ਵੰਡਾ ਤੇ ਇੱਕ ਸਾਰਾ ਲਾ ਕੇ ਮੈਂ ਪਾ ਰਿਹਾ। ਅੱਛਾ ਹੁਣ
ਇਹ ਤਾਂ ਤੁਹਾਡਾ ਬੜੀ ਅੱਛੀ ਕਾਵਸ਼ ਆ ਕਿ ਤੁਸੀਂ ਆਪਣਾ ਯਾਨੀ ਕਿ ਇਸ ਦਫਾ ਮੱਕੀ ਦਾ ਰੇਟ ਵੀ ਕੁਝ ਘੱਟ ਆ, ਇਹ ਜ਼ਿਮੀਂਦਾਰ ਇਸ ਦੇ ਸਾਲ ਤੋਂ ਬਚ ਜਾਂਦਾ ਵਾ ਅਗਰ ਉਹ ਆਪਣੇ ਜਾਨਵਰਾਂ ਲਈ ਖੁਦ ਖੁਰਾਕ ਯਾਨੀ ਕਿ ਜਿਹੜਾ ਨਾ ਤਿਆਰ ਕਰਦਾ ਵਾ। ਤੇ ਇਹਦੇ 'ਚ ਤਾਂ ਬਹੁਤ ਲੇਕਿਨ ਇੱਕ ਚੀਜ਼ ਦਾ ਤੁਸੀਂ ਨਹੀਂ ਹਾਲੇ ਤੱਕ ਤੁਸੀਂ ਸੋਚਿਆ ਹੋਣਾ, ਤੁਸੀਂ ਜਾਨਵਰਾਂ ਦੇ ਗੋਬਰ ਦੀ ਕੋਈ ਯੂਟਿਲਾਈਜੇਸ਼ਨ ਦਾ ਨਹੀਂ ਸੋਚਿਆ ਹੋਣਾ ਵੀ ਆ ਤੁਹਾਡੇ ਜਾਨਵਰ ਜਿਹੜੇ ਆ ਇਹਨਾਂ ਦਾ ਗੋਬਰ ਆ ਵੀ ਇਹਨੂੰ ਕਿੱਥੇ ਯੂਟਿਲਾਈਜ਼ ਕੀਤਾ ਜਾਏ। ਨਹੀਂ ਇਹਦੇ ਵੰਡੇ 'ਚ ਤਾਂ ਨਹੀਂ ਨਾ ਪੈ ਸਕਦਾ। ਨਹੀਂ ਵੰਡੇ 'ਚ ਨਹੀਂ, ਵੈਸੇ ਯਾਨੀ ਕਿ ਜਿਹੜਾ ਵਾ ਉਹ ਹੈ ਕਿ ਇੱਕ ਇਨਕਮ ਦਾ ਤੁਹਾਡਾ ਸੋਰਸ ਜਿਹੜਾ ਵਾ ਨਾ ਬਣ ਸਕਦਾ ਹੈ। ਵੰਡੇ ਵਾਲੀ ਤਾਂ ਗੱਲ ਹੋ ਗਈ ਨਾ ਯਾਨੀ ਕਿ ਜਿਹੜਾ ਵਾ। ਅੱਛਾ, ਹਾਂ ਗੋਬਰ ਨੂੰ ਵੇਚੀਏ? ਗੋਬਰ ਤਾਂ ਦੇਖੋ ਨਾ ਤੁਸੀਂ ਉਹਦੇ ਅਗਰ ਉਹ ਡੰਡੇ ਬਣਾਉਣੇ ਵਾਲੀ ਮਸ਼ੀਨ ਲੈ ਆਉਂਦੇ ਆ, ਉਹਦੇ ਨਾਲ ਤੁਸੀਂ ਇੱਕ ਅੱਧੇ ਘਰ ਨੂੰ ਰੁਜ਼ਗਾਰ ਵੀ ਮਿਲ ਸਕਦਾ ਵਾ। ਉਹਦੇ 8-8 10-10 ਰੁਪਏ ਦਾ ਉਹ ਇੱਕ ਡੰਡਾ ਵਿਕਦਾ ਵਾ ਅੱਛਾ ਖਾਸਾ। ਫਿਰ ਤੁਸੀਂ ਇਹ ਆਪਣਾ ਬਾਇਓਗੈਸ ਵਾਲਾ ਜਿਹੜਾ ਵਾ ਉਹ ਯੂਨਿਟ ਲਗਾਓ। ਹਾਂ ਇਹ ਅਸੀਂ ਜਿਹੜੀ ਸਾਡੀ ਰੇ ਆਲੀ ਹੈ ਨਾ, ਅਸੀਂ ਉਹ ਖੇਤਾਂ 'ਚ ਪਾ ਰਹੇ। ਨਹੀਂ ਇੱਕ ਹੋਰ ਆ ਰੇ ਆਲੀ ਵਾਲਾ ਵੀ ਸਾਡੇ ਜ਼ਿਮੀਂਦਾਰਾਂ ਦਾ ਜਿਹੜਾ ਵਾ ਬੜਾ ਹੈ ਕਨਸੈਪਟ। ਇਹ ਸਾਡੀ ਯੂਟਿਲਾਈਜ਼ ਨਹੀਂ ਹੁੰਦੀ, ਇਹਦੀ ਪੂਰਾ ਅਸੀਂ ਫਾਇਦਾ ਨਹੀਂ। ਇਹਨੂੰ ਜਾਂ ਤਾਂ ਪ੍ਰੋਪਰ ਯਾਨੀ ਕਿ ਜਿਹੜਾ ਹਿਸਾਬ ਸਿਰ ਜਿਹੜਾ ਵਾ ਨਾ ਦਿੱਤਾ ਜਾਏ ਕਿ ਜਿਸ ਤਰ੍ਹਾਂ ਕਹਿੰਦੇ ਆ ਵੀ ਉਹ ਵੀ 10 ਕਿਲੋ ਗੋਬਰ ਤੇ 10 ਕਿਲੋ ਪਿਸ਼ਾਬ, ਉਹਦੇ 'ਚ 1 ਕਿਲੋ ਗੁੜ ਤੇ ਕੋਈ ਵੀ ਅਨਾਜ ਜਿਹੜਾ ਵਾ ਕੋਈ ਕਿਲੋ ਔਰ ਲਾ ਲਓ। ਹਾਂ ਪਿਛਲੇ ਸਾਲ ਮੱਕੀ ਨੂੰ ਪਾਇਆ, ਉਹਦਾ ਕੀ ਰਿਜ਼ਲਟ ਤੁਹਾਨੂੰ? ਉਹ ਯੂਰੀਆ ਦੀ ਲੋੜ ਹੀ ਨਹੀਂ ਪਈ ਹੈ। ਉਹ ਦੇਖੋ ਨਾ ਹੁਣ ਤੁਸੀਂ 6000 ਰੁਪਏ ਦਾ 3 ਬੋਰੀਆਂ ਯੂਰੀਆ ਤੁਸੀਂ 18000। ਹਾਂਜੀ 18000 ਦੀ ਬਚਤ ਆ। ਹਾਂਜੀ ਆ ਸੀ ਸੋਲਰ ਪਲੇਟਾਂ ਲਈਆਂ। ਹਾਂ ਇਹ ਲਈ ਅਸੀਂ ਜੈਨਕੋ ਐਨ ਟਾਈਪ। ਅੱਛਾ ਠੀਕ। ਤੇ ਇਹ 580 85 ਵਾਟ ਦੀ ਹੈ। ਅੱਛਾ ਇਹ ਕਿਤਨੇ ਦੀ ਇੱਕ ਪਲੇਟ ਤੁਹਾਨੂੰ ਜਿਹੜਾ ਵਾ ਨਾ ਮਿਲੀ ਆ? ਇਹ ਉਸ ਟਾਈਮ ਤਾਂ ਮਿਲੀ ਸੀਗੀ 33000 ਦੀ, ਹੁਣ ਕਹਿੰਦੇ ਮਹਿੰਗੀ ਹੋਈ ਆ। ਅੱਛਾ ਤੇ ਇਹ ਅਸੀਂ 24 ਪਲੇਟਾਂ ਤੇ ਟੂਬਲ ਚਲਾਉਣ ਲੱਗੇ। ਟੂਬਲ ਚਲਾਉਣ ਲੱਗੇ। ਇਹ 24 ਪਲੇਟਾਂ ਦਾ ਯਾਨੀ ਕਿ ਕਿਤਨੀ ਕਿ ਕਾਸਟ ਜਿਹੜਾ ਵਾ ਨਾ ਹੁਣ ਅਗਰ ਜੇ 50000 ਦੀ ਹੈ ਤੇ 12 ਲੱਖ ਦੀਆਂ ਤਕਰੀਬਨ ਜਿਹੜੀਆਂ ਵਾ ਨਾ ਇਹ ਪਲੇਟਾਂ ਹੈ। ਇਹ 5.5 ਲੱਖ ਦੀਆਂ 17 ਆਈਆਂ ਸੀਗੀਆਂ ਤੇ ਹੁਣ ਲੱਖ ਸਵਾ ਲੱਖ ਦੀਆਂ ਅਸੀਂ 3 ਹੋਰ ਲਿਆ ਕੇ ਤੇ ਚਲਾਉਣ ਲੱਗੇ। ਹਾਂਜੀ ਠੀਕ। ਤੇ ਆ ਟੀਵੀ ਵੀ ਦਿਖਾ ਦੇ ਯਾਰ ਮਾੜਾ ਜਿਹਾ, ਰੱਬੋਂ ਆਇਆ ਅੰਦਰ। ਅੱਛਾ ਜੀ ਇਹ ਯਾਨੀ ਕਿ ਖਬਰਾਂ ਖੁਬਰਾਂ। ਹਾਂ ਖਬਰਾਂ ਖੁਬਰਾਂ ਲਈ ਅੱਛਾ ਵਾ ਜੀ, ਐਂਟੀਕ ਲੱਗਦਾ ਵਾ ਜਿਹੜਾ ਵਾ ਨਾ। ਤੇ ਤੂੰ ਬਾਹਰ ਨਿਕਲਣਾ ਤੇ ਅਸੀਂ ਵੀ ਬਾਹਰ ਨਿਕਲਦੇ, ਫਿਰ ਉੱਥੇ ਚੱਲਦੇ ਆਂ ਤੂੜੀ ਵਾਲੇ ਪਕੜ ਚ। ਆ ਬਾਬਾ ਰਾਂਝੂ ਆ ਜਾ ਆ ਜਾ ਥੋੜੇ ਵਿੱਚ ਆ ਮਾੜਾ ਜਿਹਾ ਇਹਨੂੰ ਲੈ ਕੈਮਰਾ। ਹਾਂਜੀ ਆ ਬਾਬਾ ਰਾਂਝੂ ਆ ਜੀ ਸਾਡਾ। ਹਾਂ ਠੰਡ ਕੱਢ ਗਿਆ, ਸਿਆਲਾ ਕੱਢ ਗਿਆ, ਗਰਮੀਆਂ 'ਚ ਨਹੀਂ ਇਹ ਜਾਂਦਾ ਕਿਤੇ। ਹਾਂਜੀ ਅੱਛਾ ਜੀ ਇਹ ਫਿਰ ਅੰਜਮ ਸਾਹਿਬ ਮੁਰਗੇ ਮੁਰਗੀਆਂ ਵੀ ਤੁਹਾਡੇ ਆਪਣੇ ਆ? ਹਾਂ ਹਾਂਜੀ ਇਹ ਮੁਰਗੇ ਮੁਰਗੀਆਂ ਰੱਖੇ ਜੀ। ਆਂਡਾ ਹੋ ਗਿਆ ਸੀ 40 ਰੁਪਈਆਂ ਦਾ, ਹਾਂ ਹਾਂ ਫਿਰ 50 ਤੇ ਵੀ ਗਿਆ। ਹਾਂ ਹਾਂ ਦੇਸੀ ਇਹ ਦੇਸੀ ਘਰ ਦਾ 5-7 ਆਂਡੇ ਦਿਹਾੜੀ ਦੇ ਹੋ ਜਾਂਦੇ ਆ। ਉਹ ਕੋ ਨਿਆਣੇ ਖਾ ਲਏ, ਕੋ ਅਸੀਂ ਖਾ ਲਿਆ। ਹਾਂ ਇਦਾਂ ਇਹ ਵੈਸੇ ਹੋਣਾ ਇਹੀ ਚਾਹੀਦਾ ਵਾ ਕਿ ਜ਼ਿਮੀਂਦਾਰ ਕੋਲ ਨਾ ਜਿਹੜਾ ਮੁਰਗੀ, ਹਾਂਜੀ ਮੱਛਲੀ, ਅੱਛਾ ਜੀ ਹਾਂ ਹਾਂਜੀ ਤੇ ਗੋਸ਼ਤ ਬੱਕਰੇ ਦਾ ਹੈ, ਸਬਜ਼ੀਆਂ, ਫਰੂਟ। ਇਹ ਹੁਣ ਮੈਂ ਤੁਹਾਡਾ ਦੇਖ ਰਿਹਾ ਤੁਹਾਡੇ ਨਾ ਫਾਰਮਿੰਗ ਬੜੀ ਅੱਛੀ ਹੈ ਵੈਜੀਟੇਬਲ ਵਗੈਰਾ ਦਾ। ਲੇਕਿਨ ਇੱਕ ਚੀਜ਼ ਦੀ ਮੈਂ ਇੱਥੇ ਬੜੀ ਕਮੀ ਮਹਿਸੂਸ ਕਰ ਰਿਹਾ ਕਿ ਤੁਸੀਂ ਇੱਥੇ ਨਾ ਫਲਦਾਰ ਦਰਖਤ ਨਹੀਂ ਲੱਗੇ। ਹਾਂ ਉਹ ਅਸੀਂ ਹੁਣ ਅਮਰੂਦ ਲਾਏ ਫੇ, ਬਾਕੀ ਹੁਣ ਅਸੀਂ ਲਾਣੇ। ਹੁਣ ਦੇਖੋ ਨਾ ਇੱਕ ਆਮ ਕੋਈ ਬੰਦਾ, ਕੋਈ ਵੀ ਬੰਦਾ ਨਾ ਉਹਦੇ ਬਜਟ ਦਾ ਕਿਹੜੇ ਹੁੰਦਾ ਵਾ। ਜਿਵੇਂ ਦੁੱਧ ਤੁਹਾਡੇ ਕੋਲ ਘਰ ਦਾ ਹੋਵੇ, ਹਾਂਜੀ ਅਨਾਜ ਤੁਹਾਡੇ ਕੋਲ ਘਰ ਦਾ ਵਾ, ਹਾਂਜੀ ਅਗਰ ਤੁਹਾਡੇ ਕੋਲ ਦੁੱਧ ਜ਼ਿਆਦਾ ਵਾ ਤੇ ਅਗਰ ਤੁਸੀਂ ਤੁਹਾਡੇ ਕੋਲ ਦੇਸੀ ਘੀ ਆ ਤੇ ਆਇਲ ਵਗੈਰਾ ਦਾ ਖਰਚਾ ਉਹਦਾ ਵੀ ਤੁਹਾਡਾ ਖਤਮ ਹੋ ਗਿਆ। ਹਾਂਜੀ ਸਬਜ਼ੀ ਤੁਹਾਡੇ ਕੋਲ ਘਰ ਦੀ ਆ ਉਹਦਾ ਵੀ ਖਤਮ ਹੋ ਗਿਆ। ਫਿਰ ਇਹ ਤੁਹਾਡੇ ਕੋਲ ਫਰੂਟ ਆਪਣਾ ਲੱਗਾ ਹੈ ਵਾ, ਫਰੂਟ ਦਾ ਵੀ ਤੁਹਾਡਾ ਖਤਮ। ਫਿਰ ਤੁਹਾਡੇ ਕੋਲ ਸੁਬਾਏ ਯਾਨੀ ਕਿ ਜਿਹੜਾ ਵਾ ਨਾ ਬਿਜਲੀ ਦੇ ਬਿੱਲ ਤੇ ਨਿਆਣਿਆਂ ਦੀ ਫੀਸਾਂ ਤੋਂ ਇਲਾਵਾ ਕੋਈ ਖਰਚੇ ਨਹੀਂ ਰਹਿੰਦੇ। ਯਾਨੀ ਕਿ ਤੁਸੀਂ ਲੱਖ ਤੋਂ ਇੱਕਦਮ ਹੀ 40,000 ਰੁਪਏ ਤੇ ਜਿਹੜਾ ਵਾ ਨਾ ਖਰਚੇ ਤੇ ਆ ਜਾਂਦੇ ਆ। ਤੇ ਇਹ ਸਾਡੇ ਅਸਲ 'ਚ ਪਹਿਲੇ ਸਾਰਾ ਇਹ ਹੁੰਦਾ ਸੀ ਸਿਸਟਮ। ਅਸੀਂ ਹੁਣ ਸਿਰਫ ਜ਼ਿਮੀਂਦਾਰਾ ਇਹ ਕਰ ਲਿਆ ਕਿ ਬਸ ਫਸਲ ਬੀਜਣੀ ਆ, 15ਵੇਂ ਦਿਨ ਜਾਣਾ ਵਾ ਮੋਟਰਸਾਈਕਲ ਤੇ ਵਾਪਸ ਆ ਜਾਣਾ ਵਾ। ਤੇ ਉਹਦੀ ਵਜ੍ਹਾ ਤੋਂ ਸਾਡੇ ਹੁਣ ਖਰਚੇ ਜਿਹੜੇ ਹਰ ਚੀਜ਼ ਦੇ ਅਸੀਂ ਸਿਆਣੇ ਕਹਿੰਦੇ ਸੀ ਵੀ ਅੱਗੇ ਜ਼ਿਮੀਂਦਾਰ ਸਿਰਫ ਲੂਣ ਲੈਂਦਾ ਹੱਟੀ ਤੋਂ, ਬਾਕੀ ਹਰ ਸ਼ੈ ਘਰ ਦੀ ਹੁੰਦੀ ਸੀ। ਅੱਛਾ ਜੀ ਮੈਂ ਆ ਕਰਕੇ ਨਾ ਕੰਧ ਏਦਾਂ ਗਾਂ 20-25 ਫੁੱਟ ਲੰਬੀ ਤੇ ਆ ਬਕਟ ਬਣਾ ਕੇ ਨਾ ਇਹਦੇ 'ਚ ਮੈਂ 3-4 ਕਿੱਲਿਆਂ ਦੀ ਤੂੜੀ ਇਹਦੇ 'ਚ ਆ ਗਈ ਸੀ। ਅੱਛਾ ਜੀ ਇਹ ਅੰਜਨ ਸਾਹਿਬ ਨੇ ਤੁਹਾਡਾ ਬੜਾ ਅੱਛਾ ਹੈ ਕਿ ਵੀ
ਤੁਹਾਡਾ ਸਰਦੀਆਂ ਬੜੀਆਂ ਅੱਛੀਆਂ ਗੁਜ਼ਰ ਗਈਆਂ। ਪਰ ਇਹ ਦੇਖੋ ਕਿ ਇਹ ਤੂੜੀ ਜਿਹੜੀ ਹੈ ਨਾ, ਤੂੜੀ ਹੁਣ 1 ਕਿੱਲੇ ਚੋਂ ਮਿਲੇਗੀ ਤੁਹਾਨੂੰ ਕੋਈ 40 ਮਣ। ਹਾਂਜੀ ਹੁਣ ਜੇ ਇਹਦੀ ਨਿਸਬਤ ਤੁਸੀਂ ਰੋਡ ਗਰਾਸ ਜਿਹੜਾ ਵਾ ਨਾ ਲਗਾਉਂਦੇ ਆ ਹੈਂ, ਅੱਛਾ ਉਹ ਤੁਹਾਨੂੰ ਮਿਲੇਗਾ ਇਸ ਤੋਂ ਕੋਈ 10 ਗੁਣਾ ਜ਼ਿਆਦਾ। ਫਿਰ ਉਸ ਦੀ ਗਜ਼ਾਈ ਅਹਿਮੀਅਤ ਵੀ ਯਾਨੀ ਕਿ ਜਿਹੜਾ ਵਾ ਨਾ ਜ਼ਿਆਦਾ ਵਾ। ਉਹ ਵੱਢ ਕੇ ਤਾਜ਼ਾ ਪਾਵਾਂ ਕਿ ਸੁਕਾ ਨਹੀਂ ਕੇ ਨਹੀਂ, ਪਾਵਾਂ? ਉਹਨੂੰ ਸੁਕਾ ਕੇ ਪਾਓ। ਉਹਨੂੰ ਤੁਸੀਂ ਉਹਨੂੰ ਗਰਮੀਆਂ 'ਚ ਜਿਹੜਾ ਵਾ ਨਾ ਉਹਨੂੰ ਸੁਕਾ ਲਓ, ਅੱਛਾ ਤੇ ਸਰਦੀਆਂ 'ਚ ਜਿਹੜਾ ਵਾ ਨਾ ਉਸ ਨੂੰ ਇਸਤੇਮਾਲ ਕਰੋ। ਇੱਕ ਤਾਂ ਇਹ ਆ ਕਿ ਤੁਹਾਡਾ ਨੂੰ ਸਸਤਾ ਹੋਏਗਾ। ਹਾਂਜੀ ਇਦਾਂ ਤੁਰੇ ਹਾਂ, ਜਾਂਦੇ ਅਸੀਂ ਗੱਲ ਕਰਦੇ ਜਿਹੜਾ ਤੂੰ ਗਾਂ ਗਾਂ ਹਾਂ, ਤੁਰੀ ਜਾਈ ਤੇ ਬੈ ਕੇ ਦੂਸਰੇ ਨੰਬਰ ਤੇ ਉਹਦੀ ਗਜ਼ਾਈ ਅਹਿਮੀਅਤ ਵੀ ਜਿਹੜੀ ਆ ਨਾ ਜ਼ਿਆਦਾ ਹੈ ਆ। ਤੇ ਬੈਕ ਤੁਰ ਬੈਕ ਐ ਇਹਨੂੰ। ਫਿਰ ਅੱਛਾ, ਫਿਰ ਇੱਕ ਹੋਰ ਤੁਹਾਨੂੰ ਇੱਕ ਦੱਸਾਂ, ਤੁਹਾਡੇ ਗੋਬਰ ਤੋਂ ਨਾ ਮੈਨੂੰ ਹਾਂ ਵੀ ਇਹਦੇ 'ਚ ਤੁਸੀਂ ਉਹ ਆਪਣੀ ਗੰਡੋਇਆਂ ਦੀ ਖਾਦ ਦੀ ਫੈਕਟਰੀ ਲਗਾ ਸਕਦੇ ਆ। ਵਰਮੀ ਪੋਸਟ ਵਾਲੀ ਜਿਹੜੀ ਆ, ਅੱਛਾ ਉਹ ਗੰਡੋਏ ਜਿਹੜੇ ਆ ਜਿੰਨਾ ਗੰਡੋਏ ਹੁੰਦੇ ਆ, ਜਿਤਨੀ ਉਹ ਗੋਬਰ ਖਾਂਦੇ ਆ ਉਸ ਤੋਂ ਅੱਧਾ ਉਹ ਕੱਢ ਦਿੰਦੇ ਆ, ਤੇ ਦੁਨੀਆ ਦੀ ਬਿਹਤਰੀਨ ਖਾਦ ਜਿਹੜੀ ਆ ਉਹਦੀ ਤੁਹਾਡਾ DAP ਵਗੈਰਾ ਇਹਦਾ ਜਿਹੜਾ ਸਿਲਸਿਲਾ ਇਹ ਖਤਮ ਹੋ ਸਕਦਾ ਵਾ। ਹਾਂ ਇਹ ਤਾਂ ਅਸਲ 'ਚ ਹੁੰਦਾ ਕਿ ਤੁਸੀਂ ਜਿਹੜੀ ਵੀ ਜੋ ਵੀ ਚੀਜ਼ ਆ ਉਸ ਨੂੰ ਇਧਰਲੇ ਪਾਸੇ ਹਾਂ ਉਸ ਨੂੰ ਯੂਟਿਲਾਈਜ਼ ਜਿਹੜਾ ਵਾ ਨਾ ਕਿਸ ਤਰ੍ਹਾਂ ਕਰਦੇ ਆ। ਦੇਖੋ ਹੁਣ ਤੁਹਾਡੇ ਆ ਜਿਹੜੀ ਤੂੜੀ ਜ਼ਾਇਆ ਹੋ ਜਾਂਦੀ ਆ, ਖਰਾਬ ਇਹ ਇਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ ਇੱਥੇ ਅਸੀਂ ਕਿਸੇ ਇਸਤੇਮਾਲ 'ਚ ਨਹੀਂ ਲਿਆਂਦੇ ਹਾਂ। ਇਹਦਾ ਹੁੰਦਾ ਕਿ ਇਹ ਅੱਧੀ ਡੀਕੰਪੋਜ਼ ਹੋ ਚੁੱਕੀ ਹੁੰਦੀ ਆ। ਹਾਂਜੀ ਤੁਸੀਂ ਇਹਦੇ ਨਾਲ ਉਹ ਕੁਛ ਹਰਾ ਮਿਲਾਓ, ਕੁਛ ਇਹਨੂੰ ਮਿਲਾਓ, ਕੁਛ ਗੋਬਰ ਮਿਲਾ ਕੇ ਇਹਨੂੰ ਕਰੋ, ਤੇ ਉਹ ਕੋਈ ਮਹੀਨੇ 'ਚ ਜਿਹੜਾ ਵਾ ਨਾ ਉਹ ਤੁਹਾਡਾ ਬੜਾ ਅੱਛਾ ਜਿਹੜਾ ਵਾ। ਕੈਮਰਾਮੈਨ ਨਾ ਇੱਥੇ ਕਾ ਕੇ ਉਹ ਦਿਖਾ। ਉਹ ਜੀ ਠੰਡ ਹੋ ਗਈ ਹੁਣ, ਖੀਰੇ ਦੇ ਛਾਪਰ ਬੰਦ ਕਰ ਰਹੇ ਜੀ। ਉਧਰ ਕਰ ਰਹੇ, ਇੱਧਰ ਕਿਤੇ ਦਿਖਾਈਏ, ਉਹ ਕਰ ਰਹੇ। ਅੱਛਾ ਹੁਣ ਦੇਖੋ ਕਿ ਇਹ ਤੁਸੀਂ ਇਹਦੇ ਲਈ ਨਾ ਇੰਨੀ ਉਹ ਮਹਿੰਗਾ ਦੂਰ ਲਿਆਂਦੇ ਚਲਿਆ ਜਾ, ਸਾਡੇ ਉੱਤੇ ਚੜਿਆ ਖੜਾ, ਦੂਰ ਚਲਿਆ ਜਾ। 8-10 ਹਜ਼ਾਰ ਰੁਪਏ ਦਾ ਬੈਗ ਆਂਦਾ ਵਾ ਇੱਕ, ਜਿਹਦੇ 'ਚ ਟਰੇਆਂ ਵਾਲੀ ਲੱਗਦੀ ਆ। ਅਗਰ ਜੇ ਤੁਸੀਂ ਥੋੜੀ ਜੀ ਕਾਵਸ਼ ਕਰੋ ਤੇ ਤੁਸੀਂ ਆਪਣੀ ਬਣਾ ਸਕਦੇ ਆ। ਕੀ ਸ਼ੈ? ਇਹ ਜਿਹੜੀ ਕੰਪੋਜ਼ਡ ਆ, ਹਾਂਜੀ ਕੰਪੋਜ਼ਡ ਜਿਹੜਾ ਵਾ 1 ਮਹੀਨੇ ਤੋਂ ਲੈ ਕੇ 2-3 ਮਹੀਨੇ ਤੱਕ ਜਿਹੜਾ ਵਾ ਨਾ ਖੁਦ ਤੁਹਾਡੀ ਆਪਣੀ ਤਿਆਰ ਹੋ ਸਕਦੀ ਆ। ਇਹ ਕਾਦੀ ਬਣਦੀ? ਇਸ 'ਚ ਕੰਪੋਜ਼ਡ ਇੱਕ ਤਾਂ ਇਹ ਜਿਹੜੇ ਖੁਸ਼ਕ ਪੱਤੇ ਆ ਉਹ ਇੱਕ ਕੱਲੇ ਖੁਸ਼ਕ ਪੱਤਿਆਂ ਦੀ ਬਣਦੀ ਆ। ਇੱਕ ਜਿਹੜਾ ਜ਼ਿਆਦਾਤਰ ਯਾਨੀ ਕਿ ਜਿਹੜਾ ਵਾ ਨਾ ਉਹਦੇ 'ਚ ਹੁੰਦਾ ਕਿ ਤੁਸੀਂ 3 ਹਿੱਸੇ ਜਿਹੜਾ ਨਾ ਖੁਸ਼ਕੇ ਦੇ, ਔਰ ਕਿਉਂਕਿ ਖੁਸ਼ਕੇ 'ਚ ਜਿਹੜਾ ਕਾਰਬਨ ਹੁੰਦਾ ਵਾ, 2 ਹਿੱਸੇ ਤੁਸੀਂ ਹਰੇ ਦੇ, ਉਹਦੇ 'ਚ ਨਾਈਟ੍ਰੋਜਨ ਹੁੰਦੀ ਆ। ਇੱਕ ਹਿੱਸਾ ਤੁਸੀਂ ਉਹਦੇ 'ਚ ਕਰਨਾ ਵਾ ਇਹਦਾ ਗੋਬਰ ਦਾ। ਇਹਨੂੰ ਤੁਸੀਂ ਲੇਅਰ ਕਰਦੇ ਜਾਣਾ ਵਾ। ਕਮ ਕਮ ਉਹ ਤੁਹਾਡਾ 4 ਫੁੱਟ ਦਾ, 4 ਫੁੱਟ ਚੌੜਾ, 4 ਫੁੱਟ ਲੰਬਾ, 4 ਫੁੱਟ ਉੱਚਾ ਹੋਵੇ। ਉਹਨੂੰ ਫਿਰ ਤੀਸਰੇ ਦਿਨ ਕਲਟੀ ਦਿੰਦੇ ਆ। ਉਹ ਮਹੀਨੇ 'ਚ ਯਾਨੀ ਕਿ ਜਿਹੜਾ ਨਾ ਕੰਪੋਸਟ ਤਿਆਰ ਹੋ ਸਕਦਾ। ਉਹਦੇ 'ਚ ਤੁਸੀਂ ਇਹ ਆਪਣੀ ਨਰਸਰੀ ਵਗੈਰਾ ਜਿਹੜਾ ਵਾ ਨਾ ਲਗਾ ਸਕਦੇ ਆ। ਇਹ ਜੇ ਸਾਰਾ ਕੁਝ ਹੀ ਅਸੀਂ ਕਰ ਲਿਆ ਜੀ, ਫਿਰ ਬਾਕੀ ਲੋਕਾਂ ਨੇ ਕੀ ਕਰਨਾ? ਆ ਬਰੋਕਲੀ ਲਾਈ ਸੀ ਜੀ, ਤੇ ਉਹ ਫੁੱਲ ਕੱਢ ਗਈ। ਇਹ ਦੇਖੋ ਜੀ, ਉਹ ਦਿਖਾ ਫੁੱਲ ਕੱਢੇ ਹੋਏ ਜਿਹੜੇ। ਬਰੋਕਲੀ ਦੀ ਮਾਰਕੀਟ ਆ ਨਾ ਜਿਹੜੀ, ਉਹ ਅਸਲ 'ਚ ਇੱਥੇ ਨਹੀਂ ਹੈ। ਇਹ ਤੁਸੀਂ ਉਸ ਤਰ੍ਹਾਂ ਹੀ ਕੀਤਾ ਨਾ ਵੀ ਤੁਸੀਂ ਕਿਹਾ ਜੀ ਅਸੀਂ ਐਚੀਸਨ ਟਿੱਬਿਆਂ 'ਚ ਬਣਾਉਣਾ ਉਹ ਹੁਣ ਤਕੜੇ ਲੋਕਾਂ ਨੇ ਉੱਥੇ ਪੜ੍ਹਨ ਜਾਣਾ ਵਾ, ਤੇ ਉਹ ਨਹੀਂ, ਉਹ ਟਿੱਬਿਆਂ 'ਚ ਤਾਂ ਨਹੀਂ ਨਾ ਉਹਨਾਂ ਨੇ ਜਾਣਾ ਹੈ। ਤੇ ਇਹ ਬਰੋਕਲੀ ਤਾਂ ਜਿਹੜੀ ਆ ਨਾ ਐਲੀਟ ਕਲਾਸ ਦਾ ਹੈ। ਇਹ ਤਾਂ ਇਸਲਾਮਾਬਾਦ, ਲਾਹੌਰ, ਕਰਾਚੀ, ਬੜੇ ਸ਼ਹਿਰਾਂ 'ਚ ਜਿਹੜਾ ਵਾ ਨਾ ਇਹਦੀ ਮਾਰਕੀਟ ਹੈ ਆ। ਤੇ ਇੱਥੇ ਇਹ ਆ ਕਿ ਇਹ ਹੁਣ ਹਾਈਬ੍ਰਿਡ ਹੋਣੀ, ਇਹਦਾ ਬੀਜ ਵੀ ਨਹੀਂ ਜਿਹੜਾ ਵਾ ਨਾ ਹੋ ਸਕਦਾ। ਤੇ ਇਹਨੂੰ ਇਹ ਅਲਬੱਤਾ ਇਹ ਹੈ ਕਿ ਇਹ ਬਹੁਤ ਅੱਛੀ ਸਬਜ਼ੀ ਹੈ। ਇਹਨੂੰ ਤੁਹਾਨੂੰ ਖੁਦ ਇਸਤੇਮਾਲ ਕਰਨਾ ਚਾਹੀਦਾ। ਹਾਂਜੀ ਕਿਉਂਕਿ ਸੈਲਰੀ, ਬਰੋਕਲੀ, ਇਹ ਜਿਹੜੀ ਇਸ ਟਾਈਪ ਦੀਆਂ ਸਬਜ਼ੀਆਂ ਬਹੁਤ ਜਿਹੜਾ ਨਾ ਰਿਚ ਹੈ ਆ, ਮੁਖਤਲਿਫ। ਅੱਛਾ ਜੀ, ਇਹ ਸਾਰੀ ਵੀਡੀਓ ਦਾ ਜਿਹੜਾ ਰਾਣਾ ਸਾਹਿਬ ਨੇ ਮੈਂ ਆਪਣਾ ਕੰਮ ਦਿਖਾਇਆ ਸੀ ਨਾ, ਉਹਦਾ ਜਿਹੜਾ ਇਹਨਾਂ ਨੇ ਨਿਚੋੜ ਕੱਢਿਆ, ਉਹ ਮੈਂ ਕਿਤੇ ਤੁਹਾਨੂੰ ਖਲੋ ਕੇ ਬਹਿ ਕੇ ਦੱਸਦਾ। ਤੋ ਇਹ ਬਟਨ ਦੱਬ ਥੋੜਾ ਗਾਂ ਜਾਣਾ। ਅੱਛਾ ਰਾਣਾ ਸਾਹਿਬ, ਆ ਨਾ ਪਿਛਲੇ ਸਾਲ ਅਸੀਂ ਲਾਏ ਸੀ ਬੂਟੇ ਜ਼ਾਫਰਾਨ ਦੇ, ਸਾਨੂੰ ਕਿਸੇ ਨੇ ਦਿੱਤੇ ਸੀ ਬੀ, ਤੇ ਉਹ ਐਤਕੀ ਸ਼ਤਾਲੇ ਦੇ ਵਿੱਚ ਆਪੇ ਹੀ ਉੱਗ ਪਏ। ਇਹ ਜਿਹੜਾ ਵਾ ਨਾ ਜ਼ਾਫਰਾਨ, ਇਹਨੂੰ ਕਹਿੰਦੇ ਆ ਅਮਰੀਕਨ ਜ਼ਾਫਰਾਨ। ਤੇ ਇਹ ਨਹੀਂ, ਅਸਲ 'ਚ ਜਿਹੜਾ ਜ਼ਾਫਰਾਨ ਹੁੰਦਾ ਵਾ ਨਾ ਉਹ ਹੁੰਦਾ ਬਲਬ ਵਾਲਾ। ਇਹ ਤੁਹਾਡਾ ਬੀਜ ਹੋਣਾ। ਹਾਂ ਬੀਜ ਸੀਗਾ। ਨਹੀਂ, ਜਿਹੜਾ ਜ਼ਾਫਰਾਨ ਆ ਨਾ ਉਹ ਉਹਦੇ ਜਿਸ ਤਰ੍ਹਾਂ ਲਸਣ ਦੇ ਹੈ ਨਾ, ਇਸ ਤਰ੍ਹਾਂ ਹੁੰਦੀਆਂ, ਤੇ ਉਹ ਬਹੁਤ ਇਤਨਾ ਛੋਟਾ ਜਿਹਾ ਜਿਹੜਾ ਵਾ ਨਾ ਉਹ ਰਹਿੰਦਾ ਵਾ। ਹਾਂ, ਇਹਦਾ ਵੀ ਕਾਫੀ ਸਾਰੇ ਲੋਕ ਯਾਨੀ ਕਿ ਜਿਹੜਾ ਵਾ ਨਾ ਇਸ ਨੂੰ ਕਰਦੇ ਆ। ਲੇਕਿਨ ਇਹਦੇ 'ਚ ਉਹ ਜਿਹੜਾ ਤੁਹਾਨੂੰ ਲੱਖਾਂ ਰੁਪਏ ਵਾਲਾ ਸੋਨੇ ਵਾਲਾ ਹਿਸਾਬ ਆ ਨਾ ਜਿਹੜਾ ਵਾ, ਉਹ ਇਹ ਜ਼ਾਫਰਾਨ ਤੇ ਨਾ ਚੌਧਰੀ ਸਾਹਿਬ ਰਿਓ ਜਿਹੜਾ ਵਾ ਨਾ। ਅੱਛਾ ਜੀ। ਹਾਂ ਇਹਨੂੰ ਉਂਝ ਫੁੱਲ ਬਹੁਤ ਲੱਗਦਾ। ਹਾਂ, ਫੁੱਲ ਬਹੁਤ ਲੱਗਦਾ। ਲੇਕਿਨ ਅਸਲ ਜਿਹੜਾ ਜ਼ਾਫਰਾਨ ਆ ਨਾ ਉਹ ਉਹੀ ਆ ਜਿਹਦਾ ਬਲਬ ਲੱਗਦਾ। ਇਹਦਾ ਬੂਟਾ ਜੀ ਤੁਹਾਨੂੰ ਕਿਸੇ ਬੂਟੇ ਵਰਗਾ ਲੱਗ ਰਿਹਾ? ਮੈਨੂੰ ਦੂਰੋਂ ਤਾਂ ਇੰਝ ਲੱਗ ਰਿਹਾ ਸੀ ਜਿਸ ਤਰ੍ਹਾਂ ਕਨੇਰ ਆ। ਮੈਂ ਕਿਹਾ ਨਹੀਂ,
ਇਹ ਹੈ ਤਾਂ ਜ਼ਾਫਰਾਨਾ ਕਨੇਰ ਨਹੀਂ, ਇਹਦਾ ਬੂਟਾ ਇੰਜ ਲੱਗਦਾ ਬੰਦੇ ਦੇਖ ਕੇ ਪਤਾ ਲੱਗ ਜੂ ਮੇਰੀ ਗੱਲ ਤੋਂ ਵੀ ਇਹ ਸਨੀ ਦੇ ਬੂਟੇ ਇਦਾਂ ਹੁੰਦੇ ਸੀ। ਹਾਂ ਸਨ ਬਹੁਤ ਸਨ ਹਾਂ ਸਨ ਦਾ ਬੂਟਾ ਸਨ ਦਾ ਇਸ ਬੂਟਾ ਤੋਂ ਵੀ ਤਾਂ ਜਾਂਦਾ ਹਾਂ ਸੀ, ਬਹੁਤ ਤਾਂ ਜਾ ਕੇ ਤਕੜਾ ਮੁੜਦਾ। ਜਿਹੜਾ ਵਾ। ਅੱਛਾ ਇੱਥੇ ਬਟਨ ਦੱਬ ਗਾਂ ਜਾ ਕੇ ਉੱਕਰ ਹੂੰ ਉਹ 16 ਅੰਦਰ ਦੀ ਉੱਥੋਂ ਇੰਜ ਖੁਰਲੀ ਲਿਆਣੀ ਆ ਹੂੰ ਇੱਥੇ ਤੱਕ, ਠੀਕ ਹੈ ਇੱਥੇ ਤੱਕ ਜਿੱਥੇ ਹਿੱਟ ਰੱਖੀ ਹੋਈ ਆ। 60 ਫੁੱਟ ਬਣਦੀ ਹਾਂ ਹਾਂ ਤਾਂ ਜਿੰਨੇ ਮਰਜ਼ੀ ਡੰਗਰ ਹਾਂ ਹਾਂ ਫਿਰ ਇੱਥੋਂ ਮੈਂ ਇੰਜ ਲਾਣ ਲੱਗਾ ਪਿੱਲਰ ਜੇ ਕਰਕੇ ਵਿੱਚ ਗਾਡਰੀਆਂ ਦੇ ਕੇ ਨਾ ਹਾਂ ਠੀਕ ਹੈ। ਤੇ ਇੰਜ ਹਵਾ ਵਾਸਤੇ ਹੂੰ ਇਧਰੋਂ ਖੁਰਲੀ ਹੋ ਜੂਗੀ, ਇਧਰੋਂ ਗਾਡਰੀਆਂ ਹੋ ਜਾਣਗੀਆਂ, ਬੂਹਾ ਉੱਥੇ ਹੀ ਰਹੂਗਾ। ਹਾਂ ਇਹ ਜਗ੍ਹਾ ਠੀਕ ਆ। ਤੇ ਗਾਡਰੀਆਂ ਜਿਹੜੀਆਂ ਵਾ ਆਪ ਹੀ ਬਣਾਉਣੀਆਂ ਵਾ? ਨਹੀਂ ਉਹ ਅੱਛਾ ਬਣੀਆਂ 200 ਰੁਪਏ ਫੁੱਟ ਆ। ਅੱਛਾ 200 ਰੁਪਏ ਫੁੱਟ ਆ, ਯਾਨੀ ਕਿ ਅਗਰ ਉਹ 10 ਫੁੱਟ ਦੀ ਹੈ ਤੇ 2000 ਰੁਪਏ ਦੀ ਜਿਹੜਾ ਵਾ ਠੀਕ ਆ, ਮਕਬੂਲ ਹੀ ਰਹੀ। ਹਾਂਜੀ ਅੱਛਾ ਇਹ ਕੈਮਰਾਮੈਨ ਸੁਹਾਗਾ ਤੁਸੀਂ ਸਭ ਕਿਸ ਕੰਮ ਲਈ ਰੱਖਿਆ ਹੈ ਵਾ? ਸੁਹਾਗਾ ਦਿਖਾਓ। ਹਾਂ ਇਹ ਟਰੈਕਟਰ ਦਾ ਸੁਹਾਗਾ ਲੱਗਦਾ। ਹਾਂਜੀ ਇਹ ਹਾਲਾਂ ਪਿੱਛੇ ਪਾ ਕੇ ਜਿੱਦਾਂ ਕਣਕ ਗੱਡੀ ਦੀ ਆ ਹਾਂ ਤੇ ਉੱਤੇ ਫੇਰੀਦਾ ਲੱਕੜ ਦਾ ਦੰਦ ਆ। ਹੂੰ ਆ ਦੰਦ ਦਿਖਾ ਰਿਹਾ, ਠੀਕ ਆ। ਅੱਛਾ ਹੁਣ ਤੂੰ ਇਸ ਪਾਸੇ ਆ, ਅਸੀਂ ਇੱਥੇ ਖਲੋ ਕੇ ਨਾ, ਹਾਂ ਸਹੀ ਆ ਰਿਹਾ ਇੱਥੇ, ਚੱਲ ਦੱਬ ਬਟਨ, ਚੱਲਦੀ। ਅੱਛਾ ਜੀ ਰਾਣਾ ਵਕਾਰ ਅਸਲਮ ਖਾਨ ਸਾਹਿਬ ਸਾਡੇ ਕੋਲ ਆਏ ਸੀ। ਇਹ ਕਾਰੋਬਾਰ ਨੂੰ ਸਮਝਦੇ ਆ, ਇਹ ਸਮਝ ਬੂਝ ਅੱਲਾਹ ਤਾਲਾ ਜਿਹਨੂੰ ਦੇ ਦੇਵੇ। ਤੇ ਮੈਂ ਇਹਨਾਂ ਨੂੰ ਖਸੂਸੀ ਤੌਰ ਦੇ ਉੱਤੇ ਦਾਵਤ ਦਿੱਤੀ ਵੀ ਆ ਕੇ ਮੈਨੂੰ ਕੋਈ ਮਸ਼ਵਰਾ ਦਿਓ, ਮੇਰਾ ਕੰਮ ਦੇਖੋ। ਮੈਂ ਉਹ ਝੋਟੀਆਂ ਰੱਖੀਆਂ ਸੀ 2 ਨਾਲ ਝੋਟੇ 3 ਤੇ ਉਹਨਾਂ ਨੂੰ ਸਾਰਾ ਦਿਖਾਇਆ। ਉਹ ਕਹਿੰਦੇ ਵੀ ਹੁਣ ਤੱਕ ਜਿਹੜੀ 600 400 ਰੁਪਈਆ ਦਿਹਾੜੀ ਦਾ ਖਾ ਰਿਹਾ ਇੱਕ ਡੰਗਰ ਤੇਰਾ, ਤੇ ਝੋਟੀਆਂ ਵਿੱਚੋਂ ਨਵੀਆਂ ਨਹੀਂ ਹੋ ਰਹੀਆਂ, ਲੇਟ ਹੋ ਗਈਆਂ। ਉਹ ਕਹਿੰਦੇ ਆ ਵੀ ਇਹਦੇ ਨਾਲੋਂ ਤੂੰ ਝੋਟੇ 'ਚ ਮੁਨਾਫਾ ਬਹੁਤਾ ਕਮਾ ਜਾਣਾ, ਵੀ ਬਜਾਏ ਝੋਟੀਆਂ ਜਾਂ ਤਾਂ ਝੋਟੀ ਹੋਵੇ ਨਾ ਵੀ ਤਸੱਲੀ ਹੋਵੇ ਵੀ ਗੱਭਣ ਆ। ਹਾਂ ਤੇ ਜੇ ਤੁਸੀਂ ਤਜਰਬੇ ਕਰਦੇ ਕਰਦੇ 4 ਮਹੀਨੇ ਉਹ ਗੱਭਣ ਨਾ ਹੋਵੇ, 4 ਮਹੀਨੇ ਦਾ ਖਰਚਾ ਤੁਹਾਡੇ ਪੈ ਗਿਆ। ਹਾਂ ਬਿਲਕੁਲ 14000 ਰੁਪਏ ਚਾਰਜ ਦੇ ਦੋ, ਮਤਲਬ ਤੁਸੀਂ 56000 ਰੁਪਏ ਤਾਂ ਉਹਦੇ ਤੇ ਖਰਚ ਕਰ ਦਿੱਤਾ ਜਿਹੜਾ। ਹਾਂ ਹੁਣ ਇੱਕ ਝੋਟੀ ਆ ਉਹ ਨਵੀਂ ਨਹੀਂ ਹੋਈ ਤੇ ਉਹ ਚੌਥਾ ਮਹੀਨਾ ਹੋ ਗਿਆ। ਹਾਂ 56000 ਉਹ ਮੇਰੇ ਪੇਟੇ ਪੈ ਗਿਆ ਖਰਚਾ। ਉਹ ਤਾਂ ਕਹਿੰਦੇ ਆ ਵੀ ਇਹਦੇ ਨਾਲੋਂ ਤੂੰ ਝੋਟੇ ਬਣਾ ਲਾ। ਤੇ ਇਹਨਾਂ ਦੀ ਗੱਲ ਮੇਰੀ ਸਮਝ ਚ ਆਈ ਆ। ਮੈਂ ਹੁਣ ਉਹ ਝੋਟੀਆਂ ਵਧਾਉਂਗਾ ਹਾਲੇ ਹੌਲੀ ਹੌਲੀ, ਪਰ ਇੱਕ ਵਾਰੀ ਗਾਂ ਈਦ ਚ 3 ਮਹੀਨੇ ਰਹਿ ਗਏ ਵੀ ਝੋਟਿਆਂ ਦਾ ਸੀਜ਼ਨ ਲਾਵਾਂਗੇ। ਤੇ ਇਦਾਂ ਹੀ ਮੈਂ ਤੁਹਾਨੂੰ ਦੱਸਿਆ ਵੀ ਕਾਰੋਬਾਰ ਦਾ ਕੋਈ ਮਸ਼ਵਰਾ ਕਰਨਾ ਹੋਵੇ ਤੇ ਮੈਂ ਰਾਣਾ ਸਾਹਿਬ ਦਾ ਨੰਬਰ ਵੀ ਦਊਂਗਾ ਇਸ ਵੀਡੀਓ ਦੇ ਉੱਤੇ YouTube ਤੇ, ਤੁਸੀਂ ਟੈਲੀਫੋਨ ਕਰ WhatsApp ਕਰਕੇ ਤੁਸੀਂ ਮਸ਼ਵਰਾ ਕਰ ਸਕਦੇ ਆ। ਰਾਣਾ ਸਾਹਿਬ ਅਖੀਰ ਤੇ ਤੁਸੀਂ ਮੈਨੂੰ ਕੀ ਮਸ਼ਵਰਾ ਦੇਣਾ ਜਾਂ ਇਹਨਾਂ ਨੂੰ ਕੀ ਦੇਣਾ? ਨਹੀਂ ਤੁਹਾਨੂੰ ਤਾਂ ਮਸ਼ਵਰਾ ਕਿਆ ਦੇਣਾ ਵਾ, ਤੁਸੀਂ ਤਾਂ ਆਪ ਯਾਨੀ ਕਿ ਜਿਹੜਾ ਵਾ ਨਾ ਸਟਾਰ ਬੰਦੇ ਆ, ਤੁਹਾਨੂੰ ਯਾਨੀ ਕਿ ਸ਼ਾਵਾਂ ਦਾ ਜਿਹੜਾ ਵਾ ਨਾ ਹੈ ਆ, ਇਹ ਬੜਾ ਅੱਛਾ ਵਾ ਕਿ ਤੁਸੀਂ ਆਪਣਾ ਨਾਲ ਜਿਹੜਾ ਵਾ ਨਾ ਕੰਮ ਸ਼ੁਰੂ ਕੀਤਾ। ਕਿਉਂਕਿ ਦੇਖੋ ਜੱਟਾਂ ਦੇ ਪੁੱਤਰਾਂ ਨੂੰ ਜਿਹੜਾ ਵਾ ਨਾ ਇਹ ਤੇ ਕੱਲਾ ਤਾਰਫ ਨਹੀਂ ਹੈ ਕਿ ਤੁਸੀਂ ਜੀ ਯੂਟਿਊਬਰ ਆ, ਤੁਹਾਡਾ ਆਪਣਾ ਵੀ ਜਿਹੜਾ ਖਾਨਦਾਨੀ ਕੰਮ ਆ ਉਹ ਵੀ ਜਿਹੜਾ ਵਾ ਨਾ ਹੋਣਾ ਚਾਹੀਦਾ ਵਾ ਹੈ। ਤੇ ਇਹ ਬੜਾ ਅੱਛਾ ਕੰਮ ਆ। ਨਾਲੇ ਇੱਕ ਹੋਰ ਆ, ਤੁਸੀਂ ਜਦੋਂ ਡੰਗਰਾਂ ਤੇ ਕਰਦੇ ਆ ਕੰਮ, ਕਿ ਹੋਰ ਵੀ ਕੋਈ ਕੰਮ ਕਰਦੇ ਆ ਉਹਨਾਂ ਤੇ ਯਾਨੀ ਕਿ ਲੋਕਾਂ ਨੂੰ ਇਨਫੋਰਮੇਸ਼ਨ ਮਿਲਦੀ ਆ, ਕਿਉਂਕਿ ਲੋਕ ਤੁਹਾਨੂੰ ਦੇਖਦੇ ਆ ਨਿਰੀ ਉਹ ਇੰਟਰਟੇਨਮੈਂਟ ਤਾਂ ਠੀਕ ਆ, ਬਹੁਤ ਲੋਕੀ ਲੇਕਿਨ ਕੁਝ ਲੋਕਾਂ ਨੂੰ ਇਹ ਵੀ ਹੋਏਗੀ ਕਿ ਯਾਰ ਅੰਜਮ ਸਰੋਇਆ ਤਾਂ ਸਾਨੂੰ ਕੋਈ ਕੰਮ ਦੀ ਗੱਲ ਵੀ ਲੱਭੇ ਜਿਹੜਾ ਵਾ ਹੈ, ਵੀ ਸਿਰਫ ਦਿਲ ਨਾ ਰਾਜ਼ੀ ਹੋਵੇ, ਕੋਈ ਜੇਬ ਵੀ ਕਿਤੇ ਰਾਜ਼ੀ ਹੋਣੇ ਵਾਲੀ ਗੱਲ ਜਿਹੜੀ ਆ ਨਾ ਲੱਭੇ ਕੋਈ ਗੱਲ। ਮੈਂ ਉਹੀ ਗੱਲ ਕਰਦਾ, ਤੁਸੀਂ 2 ਗੱਲਾਂ ਕੀਤੀਆਂ ਵੀ ਤੈਨੂੰ ਮਸ਼ਵਰੇ ਦੀ ਕੀ ਲੋੜ ਆ, ਤੂੰ ਸਟਾਰ ਬੰਦਾ। ਮੈਂ ਕਹਿੰਦਾ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ। ਅੱਲਾਹ ਤਾਲਾ ਨੇ ਆਪਣੀਆਂ ਡਿਊਟੀਆਂ ਦਿੱਤੀਆਂ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਟਾਰ ਨਹੀਂ, ਤੁਹਾਡੇ ਛੋਟੇ ਭਾਈ ਆ। ਦੂਜਾ ਇਹ ਹੈ ਕਿ ਜੋ ਦਿਮਾਗ ਅੱਲਾਹ ਤਾਲਾ ਨੇ ਤੁਹਾਨੂੰ ਦਿੱਤਾ ਨਾ ਉਹ ਤੁਹਾਨੂੰ ਦਿੱਤਾ। ਹਰ ਕੰਮ 'ਚ ਬੰਦਾ ਮਾਸਟਰ ਨਹੀਂ ਹੁੰਦਾ। ਤੇ ਹੁਣ ਜਿਹੜੇ ਤੁਸੀਂ ਮੈਨੂੰ ਮਸ਼ਵਰਾ ਦਿੱਤਾ ਤੇ ਉਹ ਮੇਰੇ ਨਹੀਂ ਦਿਮਾਗ 'ਚ ਸੀ ਪਹਿਲਾਂ, ਮੈਂ ਉਹ ਖਸਾਰੇ 'ਚ ਜਾ ਰਿਹਾ ਸੀ, ਹੁਣ ਮੈਂ ਸੰਭਲ ਜੂੰਗਾ। ਨਹੀਂ ਹੁਣ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ ਵਾ ਕਿ ਕਮਾਦ ਆ ਨਾ ਸਾਡਾ, ਅਗਰ ਕੋਈ ਬੰਦਾ 1 ਕਿੱਲਾ ਕਮਾਦ ਲਾਂਦਾ ਵਾ ਨਾ, ਉਸ ਦਾ ਕਮਾਦ ਅਗਰ 1000 ਮਣ ਹੁੰਦਾ ਵਾ ਤੇ ਉਹ 4-5 ਲੱਖ ਰੁਪਏ ਦਾ ਕਮਾਦ ਆ। ਅੱਛਾ ਅਗਰ ਉਹ ਕਮਾਦ ਦੇ ਨਾਲ 1-2 ਲੱਖ ਰੁਪਏ ਦਾ ਬੇਲਣਾ ਲਾ ਦਿੰਦਾ ਵਾ ਨਾ, ਉਹਦਾ ਕਮਾਦ ਦਾ ਕਿੱਲਾ 40-50 ਲੱਖ ਤੇ ਚਲਾ ਜਾਂਦਾ ਵਾ। ਵਾਹ 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 ਵਾਹ, ਆ ਗੱਲ ਹੈ ਕਮਾਲ। ਮੈਂ ਕਹਿੰਦਾ ਕਿ ਅਗਰ ਇੱਕ ਕਿਸਾਨ 1 ਕਿੱਲਾ ਕਮਾਦ ਦਾ ਬੇਲਣੇ ਦੇ ਨਾਲ ਤੇ 1 ਕਿੱਲਾ ਪੋਨੇ ਕਮਾਦ ਦਾ ਲਾ ਲੇ ਤੇ ਗੰਡੇਰੀਆਂ ਆਪ ਬਣਾ ਕੇ ਵੇਚੇ ਨਾ, ਮੇਰਾ ਨਹੀਂ ਖਿਆਲ ਕਿ ਉਹਨੂੰ ਨਾ ਕੋਈ ਹੋਰ ਕਿਸੇ ਕੰਮ ਕਰਨ ਦੀ, ਬਲਕਿ ਉਹ 2-4 ਬੰਦਿਆਂ ਨੂੰ ਰੋਜ਼ਗਾਰ ਵੀ ਦੇ ਸਕਦਾ ਸਿਰਫ 2 ਕਿੱਲਿਆਂ ਦੀ। ਵਰਨਾ ਤੁਸੀਂ ਕਹਿੰਦੇ 10 ਕਿੱਲਿਆਂ ਦਾ ਕੀ ਜ਼ਿਮੀਂਦਾਰ ਆ, ਯਾਨੀ ਕਿ ਜਿਹੜਾ ਵਾ ਨਾ ਇਹ ਹੈ ਕਿ ਤੁਸੀਂ ਵੈਲਿਊ ਐਡ ਕਰੋ। ਹੁਣ ਦੇਖੋ ਨਾ ਦੁੱਧ ਦਾ ਹੋਰ ਆ, ਤੇ ਜਦੋਂ ਬਰਫੀ ਬਣਦੀ ਆ ਦੁੱਧ ਦੀ ਉਦੋਂ ਉਹਦੀ ਕੀਮਤ ਹੋਰ ਆ। ਵਾਹ 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 ਵਾਹ। ਜਦੋਂ ਪਨੀਰ ਆ ਉਹਦਾ, ਹੁਣ ਦੇਖੋ ਯੂਰਪ 'ਚ ਮੇਰੇ ਇੱਕ ਪ੍ਰੋਫੈਸਰ ਸੀ, ਉਹ ਇਸ ਗੱਲ ਤੇ ਬੜਾ ਬਾਹਰ ਦੇ,
ਉਹ ਕਹਿੰਦੇ ਸੀ ਅਸਲ ਮੈਂ ਬੜਾ ਹੈਰਾਨ ਹੁੰਨਾ ਕਿ ਪਾਕਿਸਤਾਨ 'ਚ ਇੰਨਾ ਜ਼ਿਆਦਾ ਦੁੱਧ ਹੁੰਦਾ ਤੇ ਇੱਥੇ ਪਨੀਰ ਨਹੀਂ ਲੋਕ ਬਣਾਉਂਦੇ। ਹਾਂ ਤੇ ਅਸੀਂ ਦੇਖੋ ਕਿ ਸਾਡੇ ਹਰ ਘਰ 'ਚ ਦੁੱਧ ਆ ਤੇ ਅਸੀਂ ਪਨੀਰ ਜਿਹੜਾ ਵਾ ਨਾ ਸਟੋਰ ਤੋਂ ਲੈ ਕੇ ਆਉਂਦੇ ਆ। ਪਨੀਰ ਨਹੀਂ ਜੀ ਅਸੀਂ ਬਣਾਉਂਦੇ ਆ, ਪਰ ਉਹ ਕੋਈ ਨਹੀਂ, ਉਹ ਉਹਨਾਂ ਥੋੜਾ ਉਹ ਦਹੀਂ ਨੂੰ ਤੁਸੀਂ ਪਨੀਰ ਕਿਹਨੂੰ ਕਹਿੰਦੇ ਆ? ਨਹੀਂ ਜੀ, ਦਹੀਂ ਨਹੀਂ, ਪਨੀਰ ਇੱਕ ਚੀਜ਼ ਜਿਹੜਾ ਅੰਗਰੇਜ਼ੀ ਅਸੀਂ ਦਹੀਂ ਨੂੰ ਨਾ ਹਾਂ ਉਹਦੇ 'ਚ ਬਰੀਕ ਕੱਪੜੇ 'ਚ ਬੰਨ ਕੇ ਨਾ ਹੂੰ। ਤੇ ਗੰਢ ਮਾਰ ਕੇ ਉਹ ਛੰਨੇ ਨਾਲ ਹਾਂ ਟੰਗ ਦੇਈਦਾ। ਹੁੰਦਾ ਉਹੀ ਆ, ਲੇਕਿਨ ਉਹਨੂੰ ਕਾਫੀ ਯਾਨੀ ਕਿ ਜਿਹੜਾ ਵਾ ਨਾ ਇੱਕ ਪ੍ਰੋਸੈਸ ਹੈ ਮੁਕੰਮਲ। ਨਹੀਂ ਉਹ ਪ੍ਰੋਸੈਸ ਕੋਈ ਨਹੀਂ, ਅਸੀਂ ਤਾਂ ਉਸੇ ਨੂੰ ਫਿਰ ਜਦੋਂ ਪਾਣੀ ਨੁਚੜ ਜਾਂਦਾ ਹਾਂ। ਉਹ ਸੁੱਕ ਜਾਂਦਾ, ਉਹ ਹੀ ਖਾਂਦੇ ਆ। ਹਾਂ ਅੱਛਾ ਜੀ, ਤੇ ਰਾਣਾ ਸਾਹਿਬ ਤੁਹਾਡੀ ਮੈਨੂੰ ਇੱਕ ਗੱਲ ਬੜੀ ਪਸੰਦ ਆਈ, ਤੁਸੀਂ ਨਾ ਕਹਿੰਦੇ ਆ ਵੀ ਹਰ ਗੱਲ ਦੇ ਵਿੱਚ ਤੁਸੀਂ ਇਹ ਗੱਲ ਜ਼ਰੂਰ ਕਰਦੇ ਆ ਵੀ 2-4 ਬੰਦਿਆਂ ਨੂੰ ਰੋਜ਼ਗਾਰ ਮਿਲੂਗਾ। ਹਾਂ ਤੁਹਾਡੀ ਸੋਚ ਚੰਗੀ ਆ ਵੀ ਸਿਰਫ ਆਪਣਾ ਨਾ ਸੋਚੋ। ਦੇਖੋ ਜੀ, ਤੁਸੀਂ ਅਗਰ ਇੱਕ ਪਲਾਟ ਲੈ ਲੈਂਦੇ ਆ, ਤੁਹਾਡਾ 50 ਲੱਖ ਦਾ ਪਲਾਟ ਆ, ਅਗਲੇ ਸਾਲ 'ਚ ਕਰੋੜ ਰੁਪਏ ਦਾ ਹੋ ਗਿਆ, ਤੁਹਾਡੀ ਆਪਣੀ ਜ਼ਾਤ ਤੋਂ ਇਲਾਵਾ ਹੋਰ ਕਿਸੇ ਨੂੰ ਫਾਇਦਾ ਨਹੀਂ ਹੋਇਆ। ਫਾਇਦਾ ਨਹੀਂ ਹੈ। ਅਗਰ ਤੁਸੀਂ ਉਹਦੇ ਬਜਾਏ ਕੋਈ ਐਸਾ ਕੰਮ ਕਰਦੇ ਆ ਕਿ ਜਿਹਦੇ 'ਚ ਤੁਹਾਨੂੰ 3000 ਰੁਪਈਆ ਰੋਜ਼ ਆਉਂਦਾ, 3 ਬੰਦੇ ਰੋਜ਼ਗਾਰ ਤੇ ਲੱਗਦੇ ਆ ਹਾਏ ਹਾਏ। ਤੇ ਉਹ 3 ਘਰਾਂ ਦਾ ਰੋਜ਼ਗਾਰ ਚੱਲਦਾ ਵਾ। ਸੁਭਾਨ। ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਦੇ ਕੰਮ ਲੱਭੋ ਜਿਨ੍ਹਾਂ ਤੋਂ ਹਾਂ। ਲੋਕਾਂ ਨੂੰ ਰੋਜ਼ਗਾਰ ਮਿਲੇ। ਔਰ ਪਾਕਿਸਤਾਨ ਦਾ ਸਭ ਤੋਂ ਬੜਾ ਮਸਲਾ ਹੀ ਇਸ ਵਕਤ ਜਿਹੜਾ ਵਾ ਨਾ, ਇਹ ਬੇਰੋਜ਼ਗਾਰੀ ਦਾ ਵਾ। ਇਹਨੂੰ ਬੇਰੋਜ਼ਗਾਰੀ, ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਲੋਕਾਂ ਨੂੰ। ਹਾਂਜੀ, ਤੇ ਇੱਕ ਗੱਲ ਹੋਰ ਜੀ, ਤੇ ਫਿਰ ਮੈਂ ਅਖੀਰ ਤੇ ਇੱਕ ਗੱਲ ਹੋਰ ਵੀ ਇੱਕ ਤਾਂ ਜਿਹੜਾ ਤੁਸੀਂ ਕਿਹਾ ਨਾ ਕਿ ਵੀ ਤੁਸੀਂ ਜਾਟਾਂ ਤੇ ਤੁਹਾਨੂੰ ਇਹ ਕੰਮ ਫੱਬਦਾ। ਬਾਬਾ ਨਾਨਕ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਵੀ ਵਾਈ ਬੀਜੀ ਕਰਦਾ ਸਾਰੇ ਜੱਟ ਆ। ਹਾਂ। ਤੁਸੀਂ ਵੀ ਜੱਟ ਆ, ਮੈਂ ਵੀ ਜੱਟ। ਹਾਂ ਉਹ ਬਿਲਕੁਲ, ਉਹ ਜਿਸ ਤਰ੍ਹਾਂ ਹਾਂਜੀ ਅਸਲ 'ਚ ਇਹ ਤਾਂ 5000 ਸਾਲ ਪਹਿਲੇ ਜਿਹੜਾ ਮਨੂ ਸੀ ਨਾ, ਹਾਂ। ਉਹ ਕਦੇ ਬਾਅਦ 'ਚ ਗੱਲ ਕਰਾਂਗੇ। ਅੱਛਾ, ਇਹ ਤਾਂ ਠੀਕ। ਕਾਸਟ ਸਿਸਟਮ ਉਸਨੇ ਬਣਾਇਆ ਨਾ ਹਾਂ, ਸਾਰਾ ਜਿਹੜਾ ਵਾ। ਹਾਂ ਉਹ ਮੈਂ ਅੱਛਾ ਫਿਰ ਗੱਲ ਕਰਨ ਲੱਗਾ ਸੀ ਮੈਂ, ਉਹ ਗੱਲ ਮੇਰੇ ਦਿਮਾਗ 'ਚ ਨਹੀਂ ਆ ਰਹੀ ਹਾਂ, ਮੈਨੂੰ ਕਰਨ ਦਾ। ਗੁਰੂ ਨਾਨਕ ਨਹੀਂ, ਉਹ ਤਾਂ ਹੋ ਅੱਛਾ, ਗਈ। ਅੱਛਾ ਗੱਲ ਨੂੰ ਕੋਈ ਫਾਈਨਲ ਕਰਨੇ ਦੇ। ਹਾਂ ਹਾਂ ਅੱਛਾ, ਪਰਦੇਸੀਆਂ ਦੇ ਬਾਰੇ 'ਚ ਮੈਂ ਗੱਲ ਕਰ ਰਿਹਾ ਸੀ ਕਿ ਉਹ ਤੁਸੀਂ ਥੋੜਾ ਜਿਹਾ ਨਾ ਸਾਡੇ ਸਾਊਦੀ ਅਰਬ, ਦੁਬਈ, ਮਸਕਤ, ਓਮਾਨ, ਇੱਧਰ ਮੁੰਡੇ ਜਿਹੜੇ ਆ ਨਾ ਸਾਡੇ, ਉਹਨਾਂ ਨੂੰ ਜ਼ਰੂਰ ਮਸ਼ਵਰਾ। ਜਿਹੜੇ ਯੂਰਪ 'ਚ ਆ ਉਹ ਠੀਕ ਆ, ਸੈੱਟ ਆ। ਉਹ ਅਸਲ 'ਚ ਦੱਸਾਂ ਕਿ ਸਾਡੇ ਜਿੰਨੇ ਵੀ ਆ ਨਾ ਮਸਲੇ ਬਾਹਰ ਰਹਿੰਦੇ ਆ, ਉਹ ਉਹਨਾਂ 'ਚ ਜ਼ਿਆਦਾਤਰ ਲੋਕਾਂ ਦਾ ਇਹ ਹੁੰਦਾ ਕਿ ਉਹ ਪੈਸੇ ਭੇਜਦੇ ਰਹਿੰਦੇ ਆ, ਪਿਛਲੇ ਪੈਸੇ ਖਰਚ ਕਰਦੇ ਰਹਿੰਦੇ ਆ। ਹਾਂ ਉਹ ਜਦੋਂ ਆਉਂਦੇ ਆ ਨਾ, ਉਹਨਾਂ ਕੋਲ ਵੀ ਕੁਛ ਯਾਨੀ ਕਿ ਇੱਕ ਅੱਧੀ ਗੱਡੀ ਹੁੰਦੀ ਆ ਜਾਂ ਮਕਾਨ ਹੁੰਦਾ ਵਾ, ਕਾਰੋਬਾਰ ਉਹਨਾਂ ਕੋਲ ਵੀ ਨਹੀਂ ਮੌਜੂਦ ਹੁੰਦਾ। ਉੱਥੋਂ ਵੀ ਬੰਦਾ 10-15 ਸਾਲ ਲਾ ਕੇ ਆ ਜਾਂਦਾ ਵਾ। ਅਸਲ 'ਚ ਤਾਂ ਇਹ ਆ ਕਿ ਉੱਥੋਂ ਜੋ ਵੀ ਪੈਸਾ ਤੁਹਾਡਾ ਆਉਂਦਾ ਵਾ, ਉਹਨੂੰ ਕਿਸੇ ਨਾ ਕਿਸੇ ਸ਼ਕਲ 'ਚ ਜਿਹੜਾ ਵਾ ਨਾ, ਕਿਸੇ ਕਾਰੋਬਾਰ 'ਚ, ਕਿਸੇ ਕੰਮ 'ਚ ਨਾਲ ਦੀ ਨਾਲ ਨਾਲ ਦੀ ਨਾਲ, ਤਾਂ ਕਿ ਉਹ ਅੱਗੇ ਵੱਧਦਾ ਰਵੇ। ਹਾਂ ਹੈ ਉਹ ਨਾ ਕਿ ਯਾਨੀ ਕਿ ਜਿਹੜਾ ਵਾ ਨਾ ਵੀ ਉਹ ਪੈਸਾ ਕਿਉਂਕਿ ਕਈ ਬੰਦੇ ਇਸ ਗੱਲ ਤੇ ਬੜਾ ਫਖਰ ਕਰਦੇ ਆ ਕਿ ਜੀ ਸਾਡੇ ਕੋਲ ਜਿੰਨੇ ਪੈਸੇ ਸੀ ਅਸੀਂ ਸਾਰੇ ਬਚਾ ਕੇ ਬੈਂਕ 'ਚ ਰੱਖੇ ਹੋਏ ਆ। ਉਹ ਬੈਂਕ ਵਾਲਿਆਂ ਨੂੰ ਤਾਂ ਫਾਇਦਾ ਹੋ ਸਕਦਾ ਵਾ, ਤੁਹਾਨੂੰ ਐਡਾ ਉਹਨਾਂ ਪੈਸਿਆਂ ਬਚਾਇਆ ਹੋਇਆ ਦਾ ਫਾਇਦਾ ਕੋਈ ਨਹੀਂ। ਮੀਂਹ ਆ ਗਿਆ ਜੀ, ਧੁੱਪ ਵੀ ਨਿਕਲੀ ਆ, ਮੀਂਹ ਵੀ ਆ ਗਿਆ, ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ। ਦਿਖਾ ਓਏ। ਹਾਂ ਉਹਨੇ ਨਹੀਂ, ਉੱਧਰ ਬਾਰਿਸ਼ ਉਹ ਸੂਰਜ ਜਲ ਦਿਖਾ, ਬਾਰਿਸ਼ ਵੀ ਆਊਗੀ, ਬੱਦਲ ਵੀ ਆਊਗਾ। ਹਾਂ ਇਹ ਗਿੱਦੜ ਗਿੱਦੜੀ ਦਾ ਹਾਂ ਵਿਆਹ। ਬਿਲਕੁਲ ਜੀ, ਧੁੱਪ ਬੜਾ ਅੱਛਾ ਮੰਜ਼ਰ ਆ। ਹਾਂਜੀ, ਪਰਦੇਸੀਆਂ ਵਾਸਤੇ ਨਾ ਜੀ ਮੈਂ ਗੱਲ ਮਕਾਨਾ, ਪਰਦੇਸੀਆਂ ਵਾਸਤੇ ਜਿਹੜੇ ਸਾਡੇ ਭੈਣ ਭਰਾ ਦੁਬਈ, ਮਸਕਤ, ਓਮਾਨ ਆ ਜਾਂ ਦੂਏ ਯੂਰਪ ਵਾਲੇ ਵੀ, ਉਹ ਵੀ ਸਾਡੇ ਭੈਣ ਭਰਾ। ਅੱਲਾਹ ਤਾਲਾ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ, ਸੈੱਟ ਆ। ਦੁਬਈ ਵਾਲੇ ਇੱਧਰ ਵੀ ਪਾਸੇ ਵੀ ਸੈੱਟ ਹੈ ਕਈ, ਜਿਹੜੇ ਇੱਧਰਲੇ ਪਾਸੇ ਸਾਰੇ ਸੈੱਟ ਨਹੀਂ ਹੈ। ਪਰਦੇਸੀਆਂ ਵਾਸਤੇ ਅਸੀਂ ਖਸੂਸੀ ਪ੍ਰੋਗਰਾਮ ਰਾਣਾ ਸਾਹਿਬ ਨਾਲ ਖਸੂਸੀ ਪ੍ਰੋਗਰਾਮ ਕਰਾਂਗੇ ਪਰਦੇਸੀਆਂ ਵਾਸਤੇ ਖਾਸ। ਠੀਕ ਹੈ, ਬਿਲਕੁਲ ਜਨਾਬ। ਚਲੋ ਜੀ, ਅਸਲਾਮ ਵਾਲੇਕੁਮ। ਅੱਲਾਹ ਹਾਫਿਜ਼। ਬੰਦ ਕਰ ਲਓ ਤਾਂ ਮੀਂਹ ਪਈ ਜਾਂਦਾ।